ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਇੱਕ ਵਾਰੀ ਫਿਰ ਬਹੁਤ ਹੀ ਪਿਆਰ ਸਤਿਕਾਰ ਸਹਿਤ ਨਾਲ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਅਤੇ ਸਰੋਤਿਓ, ਜਿੱਦਾਂ ਆਪ ਸਭ ਨੂੰ ਦੱਸਿਆ ਸੀਗਾ ਵੀ ਪ੍ਰੋਗਰਾਮ ਖਬਰ ਦੇ ਨਜ਼ਰ ਦੇ ਵਿੱਚ ਤੁਹਾਡੀ ਅਸੀਂ ਗੱਲਬਾਤ ਕਰਵਾਵਾਂਗੇ ਭਗਵੰਤ ਮਾਨ ਹੋਣਾ ਦੇ ਨਾਲ, ਜੋ ਕਿ ਇਸ ਟਾਈਮ ਮੌਜੂਦਾ ਸੰਸਦ ਮੈਂਬਰ ਨੇ ਜਿਹੜੇ ਜੀ ਸੰਗਰੂਰ ਹਲਕੇ ਤੋਂ, ਅਤੇ ਨਾਲ ਬਲਤੇਜ ਪੰਨੂ ਜੀ, ਅਤੇ ਦੋਨੋਂ ਹੀ ਜਾਣੇ ਇਸ ਟਾਈਮ ਸਾਡੇ ਨਾਲ ਲਾਈਨ 'ਤੇ ਜੁੜ ਚੁੱਕੇ ਨੇ। ਬਲਤੇਜ ਪੰਨੂ ਜੀ ਅਤੇ ਭਗਵੰਤ ਮਾਨ ਜੀ ਦੋਨਾਂ ਨੂੰ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਮਿਹਰਬਾਨੀ। ਔਰ ਪਤਾ ਅੰਤੁਰੀ ਐਕਚੁਅਲੀ ਥੋੜਾ ਜਿਹਾ ਸਕੈਜੂਅਲ ਜਿਹੜਾ ਉਲਟ ਪੁਲਟ ਹੋ ਗਿਆ ਜੀ। ਉਹਨਾਂ ਦੀ ਫਲਾਈਟ ਜਿਹੜੀ ਉਹ ਲੇਟ ਹੋ ਗਈ, ਦਿੱਲੀ ਤੋਂ ਅੰਮ੍ਰਿਤਸਰ ਉਹਨਾਂ ਨੇ ਆਉਣਾ ਸੀਗਾ, ਪਰ ਕੁਝ ਮਿੰਟ ਉਹ ਅਵੇਲੇਬਲ ਨੇ ਜੀ ਇਸ ਵੇਲੇ ਫਲਾਈਟ ਦੇ ਵਿੱਚ ਹੀ ਨੇ। ਜਿੰਨੇ ਦੇਰ ਅਵੇਲੇਬਲ ਨੇ ਉਹ ਆਪਣੇ ਨਾਲ ਰਹਿਣਗੇ, ਫਿਰ ਪੇਸ਼ ਕਰਕੇ ਜੀ, ਤੇ ਜਿਹੜੇ ਲਿਸਨਰ ਨੇ ਉਹ ਨਾ ਸਮਝਣ ਕਿ ਪਤਾ ਨਹੀਂ ਉਹ ਕਹਿ ਕੇ ਆਏ ਨੇ। ਮਾਨ ਸਾਹਿਬ ਜੀ ਆਇਆਂ ਨੂੰ ਜੀ ਪੰਜਾਬੀ ਰੇਡੀਓ USA ਦੇ। ਬਹੁਤ ਬਹੁਤ ਮਿਹਰਬਾਨੀ ਪੰਨੂ ਸਾਹਿਬ, ਮੇਰੇ ਵੱਲੋਂ ਵੀ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਇਸ ਵਕਤ ਸਰੋਤੇ ਮੇਰੀ ਆਵਾਜ਼ ਨੂੰ ਸੁਣ ਰਹੇ ਨੇ, ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਸਾਰਿਆਂ ਨੂੰ ਜੀ। ਮਾਨ ਸਾਹਿਬ, ਸਭ ਤੋਂ ਪਹਿਲਾਂ ਤਾਂ ਇੱਕ ਜਿਹੜੀ ਬੜੀ ਮਾੜੀ ਖਬਰ ਜਿਹੜੀ ਆ ਰਹੀ ਹੈ ਸਿਆਸਤ ਨਾਲ ਹੀ ਜੁੜੀ ਹੋਈ ਹੈ। ਜਿਹੜੇ ਪੇਂਡੂ ਵਿਕਾਸ ਮੰਤਰੀ ਸਨ ਕੇਂਦਰ ਦੇ ਵਿੱਚ ਹੁਣੇ ਨਵੇਂ ਬਣੇ ਨੇ ਗੋਪੀਨਾਥ ਮੁੰਡੇ, ਉਹਨਾਂ ਦੀ ਅੱਜ ਸਵੇਰੇ ਸੜਕ ਹਾਦਸੇ ਦੇ ਵਿੱਚ। ਹਾਂਜੀ, ਮੈਂ ਹੁਣ ਏਅਰਪੋਰਟ ਤੇ ਆ ਕੇ ਮੈਨੂੰ TV ਪਤਾ ਲੱਗਿਆ, ਤੇ ਉਹ ਇਨਫੈਕਟ ਉਹ ਵੀ ਏਅਰਪੋਰਟ ਹੀ ਆ ਰਹੇ ਸੀ। ਤੋ ਹਾਲਾਂਕਿ ਉਹ ਏਰੀਏ ਦੇ ਵਿੱਚ ਕੋਈ ਜ਼ਿਆਦਾ ਟ੍ਰੈਫਿਕ ਨਹੀਂ ਹੁੰਦੀ, ਪਰ ਪਤਾ ਨਹੀਂ ਕਿਸ ਤਰ੍ਹਾਂ ਇਹ ਮੰਦਭਾਗੀ ਘਟਨਾ ਹੋ ਗਈ। ਤੋ ਇਸ ਗੱਲ ਦੇ ਲਈ ਅਸੀਂ ਪਰਮਾਤਮਾ ਕੋਲ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਦੀ ਰੂਹ ਨੂੰ ਸ਼ਾਂਤੀ ਬਖਸ਼ੇ ਤੇ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ, ਤੇ ਪਰਿਵਾਰ ਨੂੰ ਉਹਨਾਂ ਨਾਲ ਵੀ ਅਸੀਂ ਦੁੱਖ ਸਾਂਝਾ ਕਰਦੇ ਹਾਂ ਕਿ ਭਾਣਾ ਮੰਨਣ ਦਾ ਬਲ ਬਖਸ਼ੇ, ਕਿਉਂਕਿ ਅਜੇ ਹੁਣੇ ਹੀ ਉਹਨਾਂ ਨੇ ਗ੍ਰਾਮੀਣ ਵਿਕਾਸ ਮੰਤਰੀ, ਪਿੰਡੂ ਵਿਕਾਸ ਮੰਤਰੀ ਦੇ ਤੌਰ ਤੇ ਅਜੇ ਸੰਭਾਲਿਆ ਸੀ ਅਹੁਦਾ, ਪਰ ਪਰਮਾਤਮਾ ਨੂੰ ਕੁਛ ਹੋਰ ਮਨਜ਼ੂਰ ਸੀ। ਉਸ ਪਰਿਵਾਰ ਦੇ ਨਾਲ ਅਸੀਂ ਆਪਣਾ ਦੁੱਖ ਸਾਂਝਾ ਕਰਦੇ ਹਾਂ। ਜੀ ਤੁਸੀਂ ਸਵਾਲ ਕਰ ਸਕਦੇ ਹੋ ਜੀ ਸਟੂਡੀਓ ਦੇ ਵਿੱਚੋਂ, ਜੇ ਜ਼ਰੂਰਤ ਪਈ ਤਾਂ ਮੈਂ ਵਿੱਚ ਤੁਹਾਨੂੰ ਦੱਸੋ ਜੀ। ਤੇ ਭਗਵੰਤ ਮਾਨ ਜੀ, ਜਿਹੜੇ ਕਾਫੀ ਜਿਹੜੇ ਸਾਡੇ ਸਭ ਤੋਂ ਪਹਿਲਾਂ ਤਾਂ ਸਰੋਤੇ ਤੁਹਾਨੂੰ ਮੁਬਾਰਕਬਾਦ ਦੇਣਾ ਚਾਹੁੰਦੇ ਨੇ ਵੀ, ਕਿਉਂਕਿ ਸਾਡੀ ਪਹਿਲੀ ਵਾਰੀ ਗੱਲਬਾਤ ਹੋ ਰਹੀ ਆ ਵੀ ਤੁਹਾਡੇ ਇਲੈਕਸ਼ਨ ਜਿੱਤਣ ਤੋਂ ਬਾਅਦ ਦੇ ਵਿੱਚ। ਤੇ ਸਭ ਤੋਂ ਪਹਿਲਾਂ ਤੁਹਾਨੂੰ ਤੇ ਤੁਹਾਡੀ ਪਾਰਟੀ ਨੂੰ ਬਹੁਤ ਬਹੁਤ ਮੁਬਾਰਕਾਂ, ਆਮ ਆਦਮੀ ਪਾਰਟੀ ਨੂੰ, ਜਿਨ੍ਹਾਂ ਨੇ ਪੰਜਾਬ ਦੇ ਵਿੱਚ ਵਧੀਆ ਕਾਰਜਕਾਰੀ ਦਿਖਾਈ ਆ। ਮਿਹਰਬਾਨੀ ਜੀ, ਮਿਹਰਬਾਨੀ, ਸ਼ੁਕਰੀਆ। ਮੇਰੀ ਜਿੱਤ ਨਹੀਂ ਜੀ, ਲੋਕਾਂ ਦੀ ਜਿੱਤ ਹੈ ਜੀ, ਜਿੱਤਨੀ ਹੈ, ਪਬਲਿਕ ਦੀ ਜਿੱਤ ਹੈ, ਲੋਕਤੰਤਰ ਦੀ ਜਿੱਤ ਹੈ ਜੀ। ਜੀ, ਅਤੇ ਇਸ ਟਾਈਮ ਜਿਹੜੇ ਸਭ ਤੋਂ ਵੱਡੇ ਤੁਹਾਡੇ ਮੁੱਦੇ ਜਿਹੜੇ ਸਾਹਮਣੇ ਹੈਗੇ ਆ ਨਸ਼ਿਆਂ ਨੂੰ ਲੈ ਕੇ ਵਿਸ਼ੇਸ਼ ਤੌਰ ਦੇ ਉੱਤੇ, ਅਤੇ ਤੁਸੀਂ ਹੁਣ ਐਜ਼ ਏ MP ਜਿਹੜਾ ਤੁਸੀਂ ਆਪਣੇ ਹਲਕੇ ਵਿੱਚ, ਤੇ ਬਾਕੀ ਜਿਹੜੇ ਆ 3 ਜਾਣੇ ਉਹ ਆਪਣੇ ਹਲਕਿਆਂ ਦੇ ਵਿੱਚ, ਤੇ ਉਸ ਤੋਂ ਇਲਾਵਾ ਬਾਕੀ ਸਾਰੇ ਜਾਣੇ ਆ ਕਿਸ ਤਰੀਕੇ ਨਾਲ ਜਿਹੜਾ ਨਸ਼ਿਆਂ ਦੇ ਮੁੱਦੇ ਦੇ ਉੱਤੇ ਤੁਸੀਂ ਇਹ ਜਿਹੜਾ ਕੰਮ ਕਰੋਗੇ, ਤੇ ਬਾਕੀ ਹੋਰ ਕਿਹੜੇ ਮੁੱਦੇ ਆ ਜਿਹੜੇ ਤੁਹਾਡੇ ਅਜੇ ਮੇਨ ਪ੍ਰਾਇਓਰਟੀ ਦੇ ਉੱਤੇ ਹੈਗੇ ਆ? ਦੇਖੋ ਜੀ, ਪਹਿਲੀ ਗੱਲ ਤਾਂ ਸਾਰੇ ਪੰਜਾਬ 'ਚ ਜਾਵਾਂਗੇ। ਮੇਰੀ ਤਾਂ ਲੋੜ ਸਾਰੇ ਪੰਜਾਬ 'ਚ ਹੋਊਗੀ, ਕਿਉਂਕਿ ਮੈਨੂੰ ਤਾਂ ਆਲਰੇਡੀ ਗੁਰਦਾਸਪੁਰ ਵਾਲਿਆਂ ਦੇ, ਮੈਨੂੰ ਤਾਂ ਅੰਮ੍ਰਿਤਸਰ ਵਾਲਿਆਂ ਦੇ, ਫਿਰੋਜ਼ਪੁਰ ਵਾਲਿਆਂ ਦੇ, ਪਠਾਨਕੋਟ ਵਾਲਿਆਂ ਦੇ ਫੋਨ ਆਈ ਜਾਂਦੇ ਨੇ ਕਿ ਸਾਡੇ ਕਿ ਨਹੀਂ ਕਦੋਂ ਆਉਂਗੇ ਜੀ, ਹੁਣ ਸਾਨੂੰ ਵੀ ਟਾਈਮ ਦਿਓ। ਤੋ ਮੈਂ ਕੋਈ ਨਾ ਤਾਂ ਮੈਂ ਅੱਕਣ ਵਾਲਾ ਨਾ ਮੈਂ ਥੱਕਣ ਵਾਲਾ, ਮੈਂ ਜਾਊਂਗਾ। ਮੈਨੂੰ ਇਸ ਗੱਲ ਦਾ ਹੀ ਜ਼ਿਆਦਾ ਜਨੂੰਨ ਹੈ ਕਿ ਹੁਣ ਸਾਡਾ ਪੰਜਾਬ ਨੇ ਜੇ ਸਾਨੂੰ ਠੰਡੀ ਹਵਾ ਦਾ ਕੋਈ ਬੁੱਲਾ ਦਿੱਤਾ ਤਾਂ ਅਸੀਂ ਇਹਨੂੰ ਇਸ ਬੁੱਲੇ ਨੂੰ ਹਨੇਰੀ ਬਣਾਈਏ, ਤਾਂ ਕਿ ਪੰਜਾਬ ਨੂੰ ਅਸੀਂ ਪੰਜਾਬੀਆਂ ਦੇ ਹੱਥ ਦੇ ਦਈਏ। ਕਿਉਂਕਿ ਸੋ ਮੁੱਦੇ ਜਿੱਥੇ ਤੱਕ ਸਵਾਲ ਹੈ, ਸਭ ਤੋਂ ਪਹਿਲਾਂ ਤਾਂ ਜੀ 3 ਚੀਜ਼ਾਂ ਨੂੰ ਪ੍ਰਾਇਓਰਟੀ ਹੈ ਜੀ: ਨਸ਼ੇ, ਡਰੱਗ ਪਲੱਸ ਪ੍ਰਾਇਮਰੀ ਐਜੂਕੇਸ਼ਨ, ਸਕੂਲ ਐਜੂਕੇਸ਼ਨ ਐਂਡ ਹੈਲਥ। ਇਹ 3 ਮੁੱਦੇ ਤਾਂ ਜੀ ਸਭ ਤੋਂ ਪ੍ਰਾਇਓਰਟੀ ਤੇ ਰੱਖਾਂਗੇ ਜੀ। ਅਸੀਂ ਮੈਂ ਪਿੰਡਾਂ ਵਾਲਿਆਂ ਨੂੰ ਵੀ ਕਹਿਤਾ, ਆਪਣੇ ਹਲਕੇ 'ਚ ਮੁੰਡਿਆਂ ਨੂੰ ਸਾਰਿਆਂ ਨੂੰ, ਕਿ ਪਿੰਡਾਂ ਦੀਆਂ ਲਿਸਟਾਂ ਬਣਾਓ, ਕਿਹੜੇ ਕੰਮ ਪਹਿਲਾਂ ਜ਼ਰੂਰੀ ਨੇ, ਜਿਨ੍ਹਾਂ ਦੇ ਨਾਲ ਬਿਲਕੁਲ ਨਹੀਂ ਸਰਦਾ। ਅਸੀਂ ਚਿੱਕੜ ਵਾਲੀਆਂ ਗਲੀਆਂ ਨਾਲੀਆਂ 'ਚ ਤੁਰ ਲਾਂਗੇ 6 ਮਹੀਨੇ ਹੋਰ, ਪਰ ਸਾਨੂੰ ਸਾਡੇ ਬੱਚਿਆਂ ਕੋਲੇ ਟੀਚਰ ਚਾਹੀਦੇ ਪਹਿਲਾਂ। ਜੀ, ਇਹ ਨਾ ਹੋਵੇ ਕਿ ਅਸੀਂ ਗਲੀਆਂ ਨਾਲੀਆਂ ਬਣਾਉਣ ਦੇ ਚੱਕਰਾਂ 'ਚ ਪੈ ਗਏ ਤੇ ਉਹ ਬੱਚੇ ਸਾਡੇ ਇਨ ਦਾ ਮੀਨ ਟਾਈਮ ਫੇਲ ਹੋਈ ਗਏ, ਤੇ ਫਿਰ ਸਾਡੀ ਨਸਲ ਜਿਹੜੀ ਅਗਲੀ ਪੀੜ੍ਹੀ ਜਿਹੜੀ ਹੈ ਉਹਨੂੰ ਅਸੀਂ ਜਵਾਬਦੇਹ ਹੋਵਾਂਗੇ ਜੀ। ਸੋ ਸਭ ਤੋਂ ਪਹਿਲਾਂ ਅਸੀਂ ਟੀਚਰ ਤੁਸੀਂ ਬਿਲੀਵ ਕਰਿਓ ਹਾਲਾਤ ਕੀ ਨੇ ਕਿ ਬੋਪਰ ਪਿੰਡ ਹੈ ਜਿੱਥੇ ਥੋੜ੍ਹਾ ਜਿਹਾ ਘਟਨਾ ਹੋ ਗਈ ਸੀਗੀ ਦਲਿਤਾਂ ਵਾਲੀ, ਤੇ ਉਹ ਉੱਥੇ ਮੈਂ ਗਿਆ, ਉਹ ਵੀ ਚਲੋ ਖੈਰ ਹੱਲ ਹੋ ਜੂ ਅੱਜ ਮਸਲਾ। ਮੈਂ ਦੋਨੇ ਤਰ੍ਹਾਂ ਦੇ ਵਿੱਚ ਪੁਲ ਦਾ ਕੰਮ ਕੀਤਾ। ਮੈਂ ਉਹਨਾਂ ਨੂੰ ਕਿਹਾ, ਮੈਂ ਆਮ ਤੌਰ ਤੇ ਲੀਡਰ ਕੈਂਚੀ ਬਣ ਕੇ ਆਉਂਦੇ ਨੇ, ਉਧਰੋਂ ਪਾੜ ਦਿੰਦੇ ਨੇ, ਉਧਰੋਂ ਆਪਦਾ ਰਾਜਨੀਤੀ। ਮੈਂ ਸੂਈ ਬਣ ਕੇ ਉਹਨਾਂ ਕੋਲ ਗਿਆ। ਉਸ ਪਿੰਡ ਨੇ ਜਿਹੜੀਆਂ ਮੰਗਾਂ ਦਿੱਤੀਆਂ, ਮੈਂ ਕਿਹਾ ਜਿਹੜੀ ਤੁਹਾਡੀ ਮੰਗ ਹੈ ਜਿਹਦੇ ਪਿੱਛੇ ਕਰੀ ਜਾਂਦੇ ਹੋ, ਇਹ ਤਾਂ ਬਹੁਤ ਛੋਟੀ ਹੈ। ਇਹ ਤੋਂ ਵੱਡੀ ਮੰਗ ਤੁਹਾਡੇ ਮੰਗ ਪੱਤਰ 'ਚ ਪਈ ਹੈ ਕਿ ਮੰਗ ਸੀਗੀ ਪ੍ਰਾਇਮਰੀ ਸਕੂਲ 'ਚ ਮਾਸਟਰ ਭੇਜੇ ਜਾਣ। ਮਾਸਟਰ ਹੈ ਨਹੀਂ। ਬੱਚੇ ਕੀ ਕਰਦੇ ਨੇ ਉੱਥੇ? ਸਿਰਫ ਉਹ ਚਪੜਾਸੀ ਜਿਹੜਾ ਜਾਂ ਡੈਪੂਟੇਸ਼ਨ ਵਾਲਾ ਜਿਹੜਾ ਉਹ ਮਿਡ ਡੇ ਮੀਲ ਬਣਾ ਕੇ, ਦਲੀਆ ਬਣਾ ਕੇ ਖਵਾਉਂਦੇ ਜੀ। ਮੈਂ ਕਿਹਾ ਸਭ ਤੋਂ ਪ੍ਰਾਇਓਰਟੀ ਤਾਂ ਇਹ ਕਿ ਸਕੂਲਾਂ ਦੀ ਇਹ ਨਹੀਂ ਡਿਮਾਂਡ ਹੁਣ ਕਿ ਸਾਡੇ ਪੋਸਟਾਂ ਪੂਰੀਆਂ ਕੀਤੀਆਂ ਜਾਣ, ਸਾਡੇ ਤਾਂ ਜੀ ਮਾਸਟਰ ਭੇਜੇ ਜਾਣ।
ਸੋ ਇਹ ਜਿਹੜੀਆਂ ਚੀਜ਼ਾਂ ਨੇ ਪ੍ਰਾਇਮਰੀ ਐਜੂਕੇਸ਼ਨ। ਔਰ ਇੱਕ ਬਨਾਰਸੀ ਪਿੰਡ ਹੈ ਜੀ, ਖਨੌਰੀ ਦੇ ਨਾਲ ਹੈ ਜੀ, ਲਹਿਰਾ ਗੱਗਾ ਹਲਕੇ 'ਚ ਹੈ, ਇੱਥੋਂ 22 ਸਾਲ ਤੋਂ ਪੱਠੇ ਜਿੱਤਦੇ ਆ ਰਹੇ ਨੇ। 1984 ਤੋਂ ਲੈ ਕੇ 30 ਸਾਲ ਹੋ ਗਏ ਜੀ ਪੰਜਾਬੀ ਦਾ ਮਾਸਟਰ ਹੈ ਸਕੂਲ 'ਚ। ਜੀ ਜੀ, ਪੰਜਾਬੀ ਸਾਡੀ ਮਾਂ ਬੋਲੀ ਪੰਜਾਬੀ ਦਾ ਟੀਚਰ ਹੈ ਜੀ। ਬਿਲਕੁਲ ਜੀ, ਵਾਕਿਆ ਹੀ ਬਹੁਤ ਹੀ ਜਿਹੜੇ ਖਸਤਾ ਹਾਲਾਤ ਨੇ ਇਸ ਟਾਈਮ ਜਿਹੜੀ ਐਜੂਕੇਸ਼ਨ ਉਸ ਨੂੰ ਲੈ ਕੇ, ਜਾਂ ਹੈਲਥ ਦੇ ਵੀ ਜੇ ਦੇਖਿਆ ਜਾਵੇ ਡਾਕਟਰਾਂ ਦੇ ਵੀ ਜਿਹੜੇ ਬੁਰੇ ਹਾਲਾਤ ਨੇ। ਉਹ ਸਰਕਾਰੀ ਹਸਪਤਾਲਾਂ 'ਚ ਕੰਮ ਘੱਟ ਅਤੇ ਆਪਣੀਆਂ ਜਿਹੜੀਆਂ ਡਿਸਪੈਂਸਰੀਆਂ ਜਾਂ ਆਪਣੇ ਜਿਹੜੇ ਕਲੀਨਿਕ ਆ ਉਹਨਾਂ ਦੇ ਉੱਤੇ ਜ਼ਿਆਦਾ ਤਰਜੀਹ ਦਿੰਦੇ ਨੇ। ਅਤੇ ਅਗਲੀ ਜਿਹੜੀ ਹੈ ਭਗਵੰਤ ਮਾਨ ਜੀ, ਮੈਂ ਤੁਹਾਨੂੰ ਗੱਲ ਪੁੱਛਣਾ ਚਾਹੁੰਦਾ, ਕੈਪਟਨ ਅਮਰਿੰਦਰ ਸਿੰਘ ਹੁਣਾਂ ਦਾ ਜਿਹੜਾ ਬਿਆਨ ਆਇਆ ਜਿਸ ਦੇ ਵਿੱਚ ਉਹਨਾਂ ਨੇ ਜਿਹੜੇ ਪੰਜਾਬ 'ਚੋਂ ਜਿੱਤੇ 2 ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਜਿਹੜੇ ਜੇ ਇਸ ਟਾਈਮ ਸੰਸਦ ਮੈਂਬਰ ਹੈ ਉਹਨਾਂ ਨੂੰ ਨਕਸਲੀ ਜਿਹੜਾ ਹੈ ਆਖਿਆ ਆ, ਤੁਸੀਂ ਉਸ ਦੇ ਜਵਾਬ ਦੇ ਵਿੱਚ ਕੀ ਕਹਿਣਾ ਚਾਹੁੰਦੇ? ਦੇਖੋ ਜੀ, ਪਹਿਲਾਂ ਵੀ ਸਾਨੂੰ ਤਾਂ ਨੈਸ਼ਨਲ ਲੈਵਲ ਤੇ ਮੀਡੀਆ ਜਿਹੜਾ ਅਰਾਜਕਤਾ ਫੈਲਾ ਰਹੇ ਹੋ ਤੁਸੀਂ, ਨਕਸਲੀਆਂ ਦਾ ਉਹ। ਦੇਖੋ ਗੱਲ ਕੀ ਹੈ ਜੀ, ਇਹਨਾਂ ਨੂੰ ਹੁਣ ਆਪਣੀਆਂ ਕੁਰਸੀਆਂ ਹਿਲਦੀਆਂ, ਆਪਣੇ ਤਾਜ ਜਿਹੜੇ ਨੇ ਉਹ ਹਿਲਦੇ ਨਜ਼ਰ ਆ ਰਹੇ ਨੇ। ਇਹ ਹਾਰ ਦੀਆਂ ਬੁਖਲਾਹਟਾਂ ਨੇ। ਤੇ ਅੱਜ ਜਦੋਂ ਤਾਂ ਅੰਮ੍ਰਿਤਸਰੋਂ ਜਿੱਤੇ ਨੇ ਉਹ ਤਾਂ ਇਹ ਲੋਕਾਂ ਦੀ ਜਿੱਤ ਹੈ। ਜਦੋਂ ਜੇ ਕੋਈ ਬੰਦਾ ਪਟਿਆਲੇੋਂ ਜਿੱਤਾ ਇਹਨਾਂ ਦੀ ਮਹਾਰਾਣੀ ਪ੍ਰਨੀਤ ਕੌਰ ਨੂੰ ਹਰਾ ਕੇ, ਤਾਂ ਫਿਰ ਇਹ ਯੂਥ ਜਿਹੜਾ ਗਲਤ ਰਾਹ ਪੈ ਗਿਆ। ਸੋ ਇਹ ਜਿਹੜੀਆਂ ਦੋਗਲੀਆਂ ਗੱਲਾਂ ਨੇ ਚੰਗੀਆਂ ਨਹੀਂ ਲੱਗਦੀਆਂ। ਆਮ ਤੌਰ ਤੇ ਕੀ ਕਰਦੇ ਨੇ, ਜਦੋਂ ਕੋਈ ਲਹਿਰ ਉੱਠਦੀ ਹੈ ਉਹਨੂੰ ਕੋਈ ਨਾ ਕੋਈ ਨਾਮ ਦੇ ਦਿੰਦੇ ਨੇ। ਇਹ ਮਾਓਵਾਦੀ ਨੇ ਜੀ, ਨਕਸਲੀ ਨੇ ਜੀ, ਇਹ ਖਾੜਕੂ ਨੇ ਜੀ, ਇਹ ਉਹਨੂੰ, ਤਾਂ ਕਿ ਆਮ ਲੋਕਾਂ ਦੀ ਲਹਿਰ ਨਾ ਕਿਤੇ ਉੱਠ ਖੜੇ, ਉਹਨੂੰ ਕੋਈ ਨਾ ਕੋਈ ਨਾਮ ਦੇ ਕੇ ਉਹਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਰਹਿੰਦੇ ਨੇ। ਅਸੀਂ ਲੋਕਾਂ ਦੇ ਹੱਕਾਂ ਲਈ ਲੜਨ ਵਾਲੀ ਪਾਰਟੀ ਹੈ, ਲੋਕਾਂ ਦੇ ਹੱਕਾਂ ਲਈ ਖੜਨ ਵਾਲੀ ਪਾਰਟੀ ਹੈ। ਇਹ ਜੋ ਮਰਜ਼ੀ ਕਹੀ ਜਾਣ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਅਸੀਂ ਵੋਟਾਂ ਲਈਆਂ ਨੇ ਸ਼ਾਂਤੀਪੂਰਵਕ ਤਰੀਕੇ ਨਾਲ, ਲੋਕਾਂ ਨੂੰ ਕੁੰਡੇ ਖੜਕਾ ਕੇ। ਅਸੀਂ ਵੋਟਾਂ ਕੋਈ ਖੂੰਡੇ ਦਿਖਾ ਕੇ ਨਹੀਂ ਲਈਆਂ। ਅਸੀਂ ਵੋਟਾਂ ਕੋਈ ਧੌਣ ਵੱਢ ਦਿਆਂਗੇ, ਪੁੱਠੇ ਟੰਗ ਦਿਆਂਗੇ, ਧੌਣੀ ਚਮੜੀ ਢੇੜ ਦਿਆਂਗੇ ਕਹਿ ਕੇ ਵੀ ਨਹੀਂ ਲਈਆਂ। ਇਹਨਾਂ ਨੂੰ ਆਪ ਹੀ ਲੋਕਾਂ ਨੂੰ ਸਭ ਪਤਾ ਹੈ ਕਿ ਕੌਣ ਕੀ ਬੋਲਦਾ ਹੈ। ਸੋ ਇਸ ਕਰਕੇ ਇਹ ਕਹਿਣਾ ਕਿ ਸਾਡੇ ਨਕਸਲੀ ਨੇ ਜਿਹਨਾਂ, ਇਹ ਇਹਨਾਂ ਦੀ ਬੁਖਲਾਹਟ ਹੈ। ਔਰ ਬਹੁਤ ਵੱਡੇ ਲੀਡਰ ਨੇ ਕੈਪਟਨ ਅਮਰਿੰਦਰ ਸਿੰਘ, ਉਹਨਾਂ ਦੇ ਮੂੰਹੋਂ ਇਹ ਗੱਲ ਲੋਕਾਂ ਨੂੰ ਹਜ਼ਮ ਨਹੀਂ ਹੋਈ। ਇਹ ਗੱਲ ਮਤਲਬ ਫਿਰ ਇਹਦਾ ਮਤਲਬ 24-25% ਜਿਹੜੀ ਵੋਟ ਪਈ ਹੈ ਸਾਰੇ ਨਕਸਲੀ ਨੇ ਸਾਨੂੰ ਵੋਟਾਂ ਪਾਉਣ ਵਾਲੇ। ਇਹਦਾ ਮਤਲਬ ਜਿਹੜੇ NRI ਸਪੋਰਟਰ ਨੇ ਆਮ ਆਦਮੀ ਪਾਰਟੀ ਦੇ, ਉਹ ਸਾਰੇ ਨਕਸਲੀ ਹੋ ਗਏ ਜੀ। ਤੋ ਜੇ ਆਪਦੇ ਹੱਕ ਮੰਗਣ ਨੂੰ ਨਕਸਲੀ, ਸਾਨੂੰ ਤਾਂ ਲੋਕਾਂ ਨੇ ਇੱਥੋਂ ਤੱਕ ਕਿਹਾ, ਇੱਕ ਮੁੰਡੇ ਨੇ ਕਿਹਾ, ਕਹਿੰਦਾ ਮੈਂ ਪ੍ਰਚਾਰ ਕਰਦਾ ਸੀਗਾ ਜੀ ਆਪਦੇ ਪਿੰਡ 'ਚ ਵੀ ਆਲੇ ਦੁਆਲੇ, ਕਿ ਲੋਕੋ ਇਸ ਵੇਲੇ ਝਾੜੂ ਚੱਕਣ ਨਾਲ ਸਰਦਾ ਹੈ, ਨਹੀਂ ਤਾਂ ਬੰਦੂਕਾਂ ਚੱਕਣੀਆਂ ਪੈ ਸਕਦੀਆਂ ਨੇ। ਕਿਉਂਕਿ ਹਾਲਾਤ ਹੀ ਇੱਦਾਂ ਦੇ ਕਰਤੇ ਕਿ ਲੋਕਾਂ ਦਾ ਜੀਵਨ ਹੋ ਗਿਆ ਜੀ। ਜੀ ਬਿਲਕੁਲ ਜੀ। ਜੀ ਭਗਵੰਤ ਮਾਨ ਜੀ, ਬਿਲਕੁਲ ਜਿਹੜੀ ਸਹੀ ਗੱਲ ਕਹੀ ਹੈ ਵੀ ਉਹ ਚਾਹੁੰਦੇ ਨਹੀਂ ਆ ਵੀ ਜਿਹੜੇ ਲੋਕੀ ਆ ਉਹ ਉੱਠ ਜਾਣ ਤੇ ਉਹ ਜਿਹੜੀ ਆਪਣੇ ਸਵਾਲ ਇਹਨਾਂ ਨੂੰ ਪੁੱਛ ਸਕਣ, ਤਾਂ ਜੋ ਇਹ ਦੋਸ਼ ਦੂਜਿਆਂ ਦੇ ਉੱਤੇ ਮੜ ਦਿੰਦੇ ਆ, ਦੂਜਿਆਂ ਨੂੰ ਬਦਨਾਮ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਆ ਉਹ ਕਰਦੇ। ਕੋਈ ਨਾ ਕੋਈ ਲਹਿਰ ਦੇ ਵਿੱਚ ਪਾ ਕੇ, ਲਹਿਰ ਦੇ ਵਿੱਚ ਨਾਮ ਦੇ ਕੇ ਉਹਨੂੰ ਕਹਿੰਦੇ ਨੇ ਜੀ ਇਹ ਲਹਿਰ ਹੈ ਜੀ, ਆਮ ਲੋਕਾਂ ਦੀ ਲਹਿਰ ਨਹੀਂ ਤਾਂ ਫਲਾਨਿਆਂ ਦੀ ਲਹਿਰ ਹੈ। ਸੋ ਉਹਨੂੰ ਆਮ ਲੋਕਾਂ ਦੇ ਲਹਿਰ ਤੋਂ ਤੋੜ ਕੇ ਕਿਸੇ ਖਾਸ ਕੋਈ ਨਾਮ ਦੇ ਕੇ ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ ਜੀ। ਤੇ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਆਖਿਆ ਸੀ ਤੁਸੀਂ ਜਿਹੜੇ ਆਪਣੇ ਹਲਕੇ ਦੇ ਵਿੱਚ ਸ਼ਿਕਾਇਤ ਬਾਕਸ ਤੇ ਜਿਹੜੇ ਸੁਜੈਸ਼ਨ ਬਾਕਸ ਆ ਉਹ ਲਾਉਂਗੇ, ਉਸ ਦੀ ਕਿਸ ਤਰੀਕੇ ਦੇ ਨਾਲ ਪ੍ਰਕਿਰਿਆ ਰਹੂਗੀ? ਕਿਸ ਤਰੀਕੇ ਦੇ ਨਾਲ ਲੋਕੀ ਆਪਣੇ ਜਿਹੜੀਆਂ ਸਮੱਸਿਆਵਾਂ ਦਾ ਸਮਾਧਾਨ ਜਿਹੜਾ ਆ ਉਸ ਜਿਹੜਾ ਤੁਹਾਡੇ ਕੋਲੋਂ ਉਹ ਪ੍ਰਾਪਤ ਕਰ ਸਕਦੇ? ਕਈ ਵਾਰੀ ਕੀ ਹੁੰਦਾ ਜੀ ਕਿ ਲੋਕੀ ਲੱਭਦੇ ਰਹਿੰਦੇ ਨੇ ਆਪਣੇ MP ਨੂੰ ਜਾਂ MLA ਨੂੰ, ਉਹ ਆਪਣੇ ਰੁਝੇਵਿਆਂ 'ਚ ਕਿਤੇ ਨਹੀਂ ਮਿਲਦਾ ਤਾਂ ਉਹ ਕਹਿੰਦੇ ਨਹੀਂ ਜੀ ਉਹਨਾਂ ਤੋਂ ਬਿਨਾਂ ਨਹੀਂ ਕੰਮ ਹੋਣਾ, ਹੁਣ ਮਿਲਣਾ। ਕਿਤੇ ਉਹ ਚੰਡੀਗੜ੍ਹ ਚਲੇ ਗਏ, ਦਿੱਲੀ ਜਾਂਦੇ ਰਹਿੰਦੇ ਨੇ, ਉੱਥੇ ਨਹੀਂ ਮਿਲਿਆ ਜਾਂਦਾ, ਟਾਈਮ ਖਰਾਬ ਹੁੰਦਾ। ਉਹਦਾ ਇੱਕ ਹੱਲ ਹੈ ਜੀ ਕਿ ਅਸੀਂ ਬਰਨਾਲਾ ਤੇ ਸੰਗਰੂਰ, ਕਿਉਂਕਿ 2 ਡਿਸਟ੍ਰਿਕਟ ਪੈਂਦੇ ਨੇ ਸਾਡੀ ਕੰਸਟੀਚੁਐਂਸੀ ਦੇ ਵਿੱਚ ਜੀ, ਤੇ ਅਸੀਂ ਦੋਨੇ ਹੈੱਡ ਆਫਿਸ ਜਿਹੜੇ ਨੇ ਸਾਡੇ, ਉੱਥੇ ਇੱਕ ਸੁਜੈਸ਼ਨ ਐਂਡ ਕੰਪਲੇਂਟ ਬਾਕਸ ਅਸੀਂ ਜਿਵੇਂ ਡਾਕਖਾਨੇ ਹੁੰਦਾ, ਪੋਸਟ ਬਾਕਸ ਹੁੰਦਾ, ਉਹਦਾ ਲਾ ਦਿੱਤੇ ਨੇ। ਜ਼ਰੂਰੀ ਨਹੀਂ ਕਿ ਮੈਨੂੰ ਹੀ ਮਿਲਣ। ਕਿਸੇ ਬੰਦੇ ਨੂੰ ਕੋਈ ਪਟਵਾਰੀ ਤੱਕ ਕੰਮ ਹੈ, ਕਿਸੇ ਨੂੰ ਤਹਿਸੀਲ ਤੱਕ ਕੰਮ ਹੈ, ਉਹ ਆਪਣਾ ਕੰਮ ਦੀ ਡਿਟੇਲ, ਆਪਣਾ ਨਾਮ, ਸੰਬੰਧਿਤ ਅਫਸਰ ਦਾ ਨਾਮ ਲਿਖ ਦਿਓ, ਜੇ ਨੰਬਰ ਹੈਗਾ ਨੰਬਰ ਲਿਖ ਦਿਓ, ਨਹੀਂ ਤਾਂ ਅਸੀਂ ਆਪ ਹੀ ਲੱਭ ਲਾਂਗੇ। ਤੁਸੀਂ ਚਿੱਠੀ ਵਾਂਗੂ ਉਹਦੇ ਵਿੱਚ ਪਾਇਆ, ਉਹ ਤੁਹਾਡਾ ਕੰਮ ਖਤਮ ਜੀ। ਜਿਹੜੇ ਸਾਡੇ ਮੁੰਡੇ ਅਸੀਂ ਉੱਥੇ ਰੱਖੇ ਨੇ ਹੈਲਪਲਾਈਨ ਤੇ, ਅਸੀਂ ਪੂਰਾ IT ਸੈਂਟਰ ਬਣਾ ਰਹੇ ਹਾਂ। ਉਹ ਸਾਰੇ ਉਹਨਾਂ ਚਿੱਠੀਆਂ ਨੂੰ ਸਕੈਨ ਕਰਕੇ ਜਾਂ ਉਹਨਾਂ ਨੂੰ ਟ੍ਰਾਂਸਲੇਟ ਕਰਕੇ ਮੈਨੂੰ WhatsApp ਤੇ, ਮੇਰੀ ਈਮੇਲ ਤੇ ਉਹ ਭੇਜ ਦੇਣਗੇ। ਮੈਂ ਜਿੱਥੇ ਮਰਜ਼ੀ ਹੋਵਾਂ, ਮੈਂ 1 ਘੰਟਾ 2 ਘੰਟੇ ਉਸੇ ਕੰਮ ਲਈ ਕੱਢੂੰਗਾ, ਸਾਰੇ ਫੋਨ ਬੈਠ ਕੇ ਕਰੂੰਗਾ, ਕਿੱਥੇ ਕੀ ਕੰਮ ਹੈ, ਡਿਟੇਲ ਮੇਰੇ ਕੋਲ ਮੇਰੇ ਸਾਹਮਣੇ ਪਈ ਉਹ ਕੰਪਿਊਟਰ। ਉਸ ਤੋਂ ਬਾਅਦ ਮੈਂ ਆਫਿਸ ਨੂੰ ਦੱਸ ਦੂੰਗਾ ਸਾਰਾ ਕੁਛ। ਆਫਿਸ ਉਸ ਬੰਦੇ ਨੂੰ ਫੋਨ ਕਰੂਗਾ ਜੀ ਕਿ ਤੁਸੀਂ ਜਿਹੜਾ ਕੱਲ ਜਾਂ ਤੁਸੀਂ ਅੱਜ ਇੱਕ ਪਟਵਾਰੀ ਵਾਲਾ ਕੰਮ ਜਿਹੜਾ ਕਹਿ ਕੇ ਗਏ ਸੀਗੇ,
ਉਹ ਤੁਸੀਂ ਕੱਲ ਨੂੰ 11 ਵਜੇ ਆ ਡਾਕੂਮੈਂਟ ਲੈ ਕੇ ਉਸ ਅਫਸਰ ਨੂੰ ਮਿਲੋ, ਤੁਹਾਡਾ ਕੰਮ ਹੋ ਗਿਆ ਜੀ। ਇਸ ਤਰ੍ਹਾਂ ਦਾ ਅਸੀਂ ਚਲਾਵਾਂਗੇ ਜੀ। ਬਿਲਕੁਲ, ਇਹ ਸਭ ਤੋਂ ਵੱਡੀ ਜਿੱਦਾਂ ਤੁਸੀਂ ਕਿਹਾ ਵੀ ਇਹ ਸਮੱਸਿਆ ਰਹੀ ਆ ਵੀ ਲੋਕਾਂ ਤੱਕ ਜਿਹੜੇ ਲੋਕਾਂ ਦੀ ਪਹੁੰਚ ਆ, ਜਿਹੜੇ ਸੰਸਦ ਮੈਂਬਰ ਤੱਕ ਜਾਂ MLA ਤੱਕ, ਉਹਨਾਂ ਤੱਕ ਨਹੀਂ ਰਹਿੰਦੀ, ਤਾਂ ਇਹ ਇੱਕ ਵਧੀਆ ਉਪਰਾਲਾ ਹੋ ਸਕਦਾ ਲੋਕਾਂ ਦੀ ਸਮੱਸਿਆਵਾਂ ਦਾ ਸਮਾਧਾਨ ਲਈ। ਅਤੇ ਹੁਣ ਆਪਾਂ ਦੇਖ ਰਹੇ ਹਾਂ ਭਗਵੰਤ ਮਾਨ ਜੀ ਵੀ ਨਸ਼ਿਆਂ ਨੂੰ ਜਿਹੜੇ ਨਸ਼ੇੜੀ ਆ ਜਾਂ ਉਹਨਾਂ ਨੂੰ ਫੜਨ ਦੇ ਵਿੱਚ ਜਿਹੜੀ ਪੁਲਿਸ ਇਸ ਟਾਈਮ ਬਹੁਤ ਜ਼ੋਰਾਂ ਸ਼ੋਰਾਂ ਦੇ ਉੱਤੇ ਲੱਗੀ ਆ, ਅਤੇ ਇਸ ਦੇ ਵਿੱਚ ਜ਼ਰੂਰ ਇੱਦਾਂ ਵੀ ਹੋਵੇਗਾ ਵੀ ਬਹੁਤ ਸਾਰੇ ਜਿਹੜੇ ਕਈ ਨਿਰਦੋਸ਼ੇ ਆ ਉਹ ਵੀ ਇਸ ਦੇ ਵਿੱਚ ਫਸ ਜਾਣਗੇ। ਇਸ ਚੀਜ਼ ਨੂੰ ਤੁਸੀਂ ਕਿਸ ਤਰੀਕੇ ਨਾਲ ਹੈਂਡਲ ਕਰੋਗੇ ਵੀ ਜਿਹੜੇ ਨਕਲੀ ਤੌਰ ਦੇ ਉੱਤੇ ਜਾਂ ਨਜਾਇਜ਼ ਹੀ ਜਿਹੜੇ ਫਸ ਗਏ ਆ ਉਹਨਾਂ ਦੀ ਕਿੱਦਾਂ ਸੁਣਵਾਈ ਹੋਊਗੀ? ਦੇਖੋ ਜੀ, ਪਹਿਲੀ ਗੱਲ ਤਾਂ ਜੋ ਹੁਣ ਹੋ ਰਿਹਾ ਇਹ ਟੋਟਲ ਗਲਤ ਹੋ ਰਿਹਾ। ਜਿਹੜੇ ਪੁਲਿਸ ਛਾਪੇ ਮਾਰ ਰਹੀ ਹੈ ਉਹ ਫੜ ਕਿਹਨਾਂ ਨੂੰ ਰਹੀ ਹੈ? ਜਿਹੜੇ ਵਿਕਟਮ ਨੇ, ਜਿਹੜੇ ਐਡਿਕਟਡ ਨੇ, ਜਿਹੜੇ ਮਰੀਜ਼ ਬਣ ਗਏ, ਉਹਨਾਂ ਨੂੰ ਤਾਂ ਡੀ ਐਡਿਕਸ਼ਨ ਵਾਲੇ ਸੈਂਟਰਾਂ 'ਚ ਲੈ ਕੇ ਜਾਣ ਦੀ ਲੋੜ ਹੈ। ਜੀ। ਇਹ ਮਗਰਮੱਛ ਤੇ ਸਪਲਾਇਰ ਤਾਂ ਹਜੇ ਵੀ ਨਹੀਂ ਫੜਿਆ ਗਿਆ ਕੋਈ। ਜੀ। ਇੱਕ ਦਿਨ 'ਚ 500 ਬੰਦਾ ਫੜ ਲੈਂਦੇ ਨੇ। ਰਿਕਵਰੀ ਕਿੰਨੀ ਹੁੰਦੀ ਹੈ? 10 ਗ੍ਰਾਮ 12 ਗ੍ਰਾਮ ਬੰਦਾ। ਉਹ ਤਾਂ ਉਹਨਾਂ ਦੀਆਂ ਜੇਬਾਂ 'ਚ ਪੁੜੀਆਂ ਪਈਆਂ ਨੇ, ਛੋਟੀਆਂ ਛੋਟੀਆਂ ਖਰੀਦੀਆਂ ਹੋਈਆਂ। ਉਹਨਾਂ ਨੂੰ ਉਹ ਪੁੜੀਆਂ ਦੇ ਕੇ ਕੌਣ ਗਿਆ ਹੈ? ਉਹਨਾਂ ਤੱਕ ਨਹੀਂ ਪਹੁੰਚਦੇ। ਹਜੇ ਤੱਕ ਵੀ ਪੱਤਿਆਂ ਤੇ ਸਪਰੇਅ ਕਰ ਰਹੇ ਨੇ, ਸਿਉਂਕ ਜੜ੍ਹਾਂ 'ਚ ਲੱਗੀ ਹੋਈ ਹੈ ਜੀ। ਤੇ ਇਸ ਕਰਕੇ ਸਾਨੂੰ ਫੋਨ ਆਉਂਦੇ ਲੋਕਾਂ ਦੇ, ਭਾਜੀ ਆਪਦੇ ਵੱਲੋਂ ਹੀ ਪਤਾ ਜੀ, ਨਸ਼ਾ ਮੇਰੇ ਤੇ ਮੇਰੀ ਜੇਬ, ਸਾਡੇ ਘਰੇ ਸਟਿੱਕਰ ਲੱਗਿਆ ਸੀਗਾ ਜੀ, ਸਾਡੇ ਮੋਟਰਸਾਈਕਲ ਤੇ ਸਟਿੱਕਰ ਲੱਗਿਆ ਸੀ, ਸਾਡਾ ਚਲਾਨ ਕੱਟਤਾ ਜੀ, ਕੇਜਰੀਵਾਲ ਦਾ ਤੁਹਾਡੀ ਫੋਟੋ ਲੱਗੀ ਹੋਈ ਸੀ। ਸੋ ਇਹ ਇਸ ਤਰ੍ਹਾਂ ਦਾ ਜਿਹੜਾ ਹੁਣ ਰਿਐਕਸ਼ਨ ਹੋ ਰਿਹਾ, ਇਹਨਾਂ ਦੀ ਬੁਖਲਾਹਟ ਹੈ। ਤੇ ਮੈਂ ਇਹਨਾਂ ਨੂੰ ਦੱਸ ਦੇਣਾ ਚਾਹੁੰਦਾ ਸਰਕਾਰਾਂ ਨੂੰ ਕਿ ਦੇਖੋ, ਤੁਸੀਂ ਚਲਾਨ ਕੱਟ ਕੇ ਜਾਂ ਏਦਾਂ ਜੇਲ੍ਹਾਂ ਦੇ ਜਾਂ ਪਰਚੇ ਪਾ ਕੇ ਤੁਸੀਂ ਯੂਥ ਦੇ ਦਿਲਾਂ ਚੋਂ ਸਾਨੂੰ ਨਹੀਂ ਕੱਢ ਸਕਦੇ। ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਐਕਸੈਪਟ ਕੀਤਾ ਹੈ ਔਰ ਲੋਕਾਂ ਨੂੰ ਲੱਗਿਆ ਕਿ ਹਾਂ, ਇੱਕ 65 ਸਾਲਾਂ ਦੇ ਸੁਰਗ ਦੇ ਵਿੱਚ ਇੱਕ ਸੂਰਜ ਦੀ ਕਿਰਨ ਨਜ਼ਰ ਆਈ ਹੈ। ਸੋ ਅਸੀਂ ਕੋਸ਼ਿਸ਼ ਕਰਾਂਗੇ ਕਿ 2 ਸਾਲ, ਅਗਲੇ 2.5 ਸਾਲ 3 ਸਾਲ ਅਸੀਂ ਪੂਰੇ ਪੰਜਾਬ ਦੇ ਵਿੱਚ ਜਾ ਕੇ ਅਸੀਂ ਲੋਕਾਂ ਦੇ ਘਰ ਘਰ ਦਾ ਕੁੰਡਾ ਖੜਕਾਵਾਂਗੇ। ਕੋਈ ਕਮੀਆਂ ਰਾਤੋਂ ਵੀ ਰਹਿ ਗਈਆਂ ਹੋਣੀਆਂ, ਰਹਿ ਜਾਣਗੀਆਂ। ਅਸੀਂ ਇਸ ਗੱਲ ਲਈ ਲੋਕਾਂ ਨੂੰ ਵੀ ਕਹਾਂਗੇ ਕਿ ਸਾਨੂੰ ਦੱਸ ਦਿਓ, ਜਿੱਥੇ ਅਸੀਂ ਗਲਤ ਆ ਸਾਨੂੰ ਬਾਂਹ ਫੜ ਕੇ ਰੋਕ ਲਿਓ ਕਿ ਕਾਕਾ ਇੱਥੇ ਗਲਤ ਹੋ ਤੁਸੀਂ, ਤਾਂ ਅਸੀਂ ਠੀਕ ਕਰਾਂਗੇ। ਤੇ ਕਲਮ ਜਿਹੜੀ ਸਾਨੂੰ ਮਿਲੀ ਹੈ, ਲੋਕਾਂ ਨੇ ਦਿੱਤੀ ਹੈ, ਉਹ ਲੋਕਾਂ ਦੇ ਕਹੇ ਤੇ ਚੱਲੂਗੀ, ਜਿੱਥੇ ਕਹਿਣਗੇ ਚੱਲੂਗੀ, ਜਿੱਥੇ ਨਹੀਂ ਕਹਿਣਗੇ ਨਹੀਂ ਚੱਲੂਗੀ ਜੀ। ਤੇ ਅਗਲਾ ਜਿਹੜਾ ਆਪਾਂ ਗੱਲ ਕਰਦੇ ਭਗਵੰਤ ਮਾਨ ਜੀ, ਵੀ ਜਿਹੜੀ ਆਮ ਆਦਮੀ ਪਾਰਟੀ ਆ ਇਸ ਟਾਈਮ ਜਿਹੜੀ ਉਹਨਾਂ ਨੂੰ ਪੰਜਾਬ ਦੇ ਵਿੱਚ ਤੇ ਬਹੁਤ ਵਧੀਆ ਜਿਹੜਾ ਹੁੰਗਾਰਾ ਮਿਲਿਆ ਆ, ਤੇ ਇਹਨਾਂ ਨੂੰ ਹੁਣ ਜਿਹੜਾ ਪਿੰਡਾਂ ਦੇ ਵਿੱਚ ਤੇ ਸ਼ਹਿਰਾਂ ਦੇ ਵਿੱਚ ਜਿਹੜਾ ਇਸ ਨੂੰ ਜਿਹੜਾ ਪ੍ਰੋਪਰ ਤਰੀਕੇ ਦੇ ਨਾਲ ਵਧੀਆ ਢਾਂਚੇ ਦੇ ਵਿੱਚ ਕਿੱਦਾਂ ਜਿਹੜਾ ਜੀ ਹੁਣ ਉਤਾਰ ਰਹੇ ਆ, ਕਿਸ ਤਰੀਕੇ ਦੇ ਨਾਲ ਜਿਹੜਾ ਇਹ ਪ੍ਰੋਸੈਸ ਚੱਲੇਗਾ ਤੁਹਾਡਾ? ਜੀ ਬਹੁਤ ਵਧੀਆ ਸਵਾਲ ਹੈ ਤੁਹਾਡਾ। ਅਸੀਂ ਹੁਣ ਢਾਂਚਾ ਜਿਹੜਾ, ਕਿਉਂਕਿ ਹੁਣ ਤੱਕ ਦੀਆਂ ਜਿੰਨੀਆਂ ਕਮੇਟੀਆਂ ਬਣੀਆਂ ਸੀ ਸਭ ਕੁਝ ਡਿਸੋਲਵ ਹੋ ਗਈਆਂ ਜੀ। ਹੁਣ ਅਸੀਂ ਢਾਂਚਾ ਤਿਆਰ ਕਰਨਾ ਬੂਥ ਲੈਵਲ ਤੋਂ ਜੀ। ਤੋਂ ਬੂਥ ਇੰਚਾਰਜ ਹੋਊਗਾ, ਉਹਦੇ ਅੰਦਰ 200-250 ਘਰ ਹੁੰਦਾ ਇੱਕ ਬੂਥ ਦੇ ਅੰਦਰ। ਉਹ ਆਪਦੇ ਅੰਦਰ ਕਮੇਟੀ ਬਣਾ ਲੂਗਾ 10-15 ਮੁੰਡਿਆਂ ਦੀ, ਉਹ ਲੋਕਲ ਜਿਹੜੇ 10-10 ਘਰਾਂ ਦੇ ਇੰਚਾਰਜ ਬਣ ਜਾਣ। ਤੇ ਉਹ ਤੋਂ ਬਾਅਦ ਫਿਰ ਪੋਲਿੰਗ ਸਟੇਸ਼ਨ ਇੰਚਾਰਜ ਹੋਊਗਾ। ਉਹ ਤੋਂ ਬਾਅਦ ਪੋਲਿੰਗ ਸਟੇਸ਼ਨ ਇੰਚਾਰਜ ਤੋਂ ਬਾਅਦ ਫਿਰ ਹਲਕਾ ਇੰਚਾਰਜ ਆ ਜਾਊਗਾ। ਫਿਰ ਉਸ ਤੋਂ ਬਾਅਦ ਜਿਹੜੇ ਨੇ ਪੰਜਾਬ ਦੀ ਕਮੇਟੀ ਬਣਾ ਦਾਂਗੇ 5 ਮੈਂਬਰਾਂ ਦੀ। ਤੇ ਪੰਜਾਬ ਦੀ ਕਮੇਟੀ ਜਿਹੜੀ ਹੈ ਉਹਨੂੰ ਹੈਡ ਕਰਨਗੇ ਦਿੱਲੀ ਤੋਂ, ਜਾਂ ਤਾਂ ਕੋਈ ਅਰਵਿੰਦ ਜੀ ਜਾਂ ਫਿਰ ਕੋਈ ਮਨੀਸ਼ ਸਿਸੋਦੀਆ, ਜਾਂ ਉਹ ਦਿੱਲੀ ਤੋਂ ਉਹਨਾਂ ਦੇ ਅਫਸਰ, ਉਹ 5 ਮੈਂਬਰੀ ਕਮੇਟੀ ਉਹਨਾਂ ਨੂੰ ਜਵਾਬਦੇਹ ਹੋਊਗੀ। ਪੂਰਾ ਸਿਸਟਮ ਹੋਊਗਾ। ਜੇ ਅਰਵਿੰਦ ਕੇਜਰੀਵਾਲ ਜੀ ਨੇ ਕੋਈ ਮੈਸੇਜ ਘਰਾਂ 'ਚ ਪਹੁੰਚਾਉਣਾ ਹੈ ਤਾਂ ਬੂਥ ਇੰਚਾਰਜਾਂ ਨੂੰ ਇਹ ਮੈਸੇਜ ਸਿੱਧਾ ਦੇ ਸਕਦਾ ਜੀ। ਜ਼ਰੂਰੀ ਨਹੀਂ ਕਿ ਉਹ ਜਿਹੜੇ ਵਿੱਚ ਵਾਲੀਆਂ ਕੜੀਆਂ ਨੂੰ ਹੀ ਕਹੇ ਜੀ। ਸੋ ਜਿਹੜੀ ਟੌਪ ਦੀ ਕੜੀ ਹੈ, ਜਿਹੜੀ ਬਿਲਕੁਲ ਲਾਸਟ ਵਾਲੀ ਕੜੀ ਹੈ, ਉਹਨਾਂ ਨੂੰ ਆਪਸ ਦੇ ਵਿੱਚ ਅਸੀਂ ਇੰਟਰਲਿੰਕ ਰੱਖਾਂਗੇ ਜੀ। ਤੇ ਭਗਵੰਤ ਮਾਨ ਜੀ, ਅਗਲਾ ਜਿਹੜਾ ਕਾਫੀ ਲੋਕਾਂ ਦੇ ਮਨਾਂ ਦੇ ਵਿੱਚ ਇਹ ਸਵਾਲ ਵੀ ਰਿਹਾ ਵੀ ਕੀ ਆਮ ਆਦਮੀ ਪਾਰਟੀ, ਜਿਨ੍ਹਾਂ ਨੇ ਪੂਰੇ ਭਾਰਤ ਦੇ ਵਿੱਚ ਹਰ ਇੱਕ ਜਗ੍ਹਾ 'ਤੇ ਜਿਹੜੀ ਇੱਕੋ ਇੱਕ ਪਾਰਟੀ ਰਹੀ, ਜਿਨ੍ਹਾਂ ਨੇ 450 ਤਕਰੀਬਨ 450 ਜਿਹੜੇ ਉਮੀਦਵਾਰ ਖੜੇ ਕੀਤੇ, ਅਤੇ ਜਿਸ ਤਰੀਕੇ ਦੇ ਰੁਝਾਨ ਦੇਖੇ ਆਪਾਂ ਵੋਟਾਂ ਦੇ ਜਿਹੜੇ ਰੁਝਾਨ ਦੇਖੇ, ਉਸ ਦੇ ਵਿੱਚ ਜਿਹੜੀਆਂ ਕੁਛ ਕੁ ਸਟੇਟਾਂ ਦੇ ਵਿੱਚ, ਜਿਨ੍ਹਾਂ ਦੇ ਵਿੱਚ ਪੰਜਾਬ, ਦਿੱਲੀ ਅਤੇ ਉਸ ਦੇ ਨੇੜਲੇ ਜਿਹੜੇ ਏਰੀਏ ਆ, ਉਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਤਾ ਹੁੰਗਾਰਾ ਮਿਲਿਆ। ਇਸ ਦੇ ਉੱਤੇ ਹੁਣ ਕਿਸ ਤਰੀਕੇ ਦੇ ਨਾਲ ਤੁਸੀਂ ਵਿਸ਼ਲੇਸ਼ਣ ਕਰਕੇ ਕੀ ਤੁਸੀਂ ਸਿੱਟਾ ਕੱਢਿਆ ਵੀ ਕੀ ਤੁਸੀਂ ਆਉਣ ਵਾਲੀਆਂ ਜਿਹੜੀਆਂ ਇਲੈਕਸ਼ਨਸ ਹੋਣਗੀਆਂ
ਉਹਨਾਂ ਦੇ ਵਿੱਚ ਵੀ ਤੁਸੀਂ ਇੱਦਾਂ ਹੀ ਹਰ ਇੱਕ ਜਗ੍ਹਾ ਦੇ ਉੱਤੇ ਤੁਸੀਂ ਜ਼ੋਰ ਲਾਉਂਗੇ ਜਾਂ ਕੁਛ ਚੁਣਿੰਦਾ ਸਟੇਟਾਂ ਦੇ ਵਿੱਚ ਜਾਂ ਕੁਛ ਚੁਣਿੰਦਾ ਏਰੀਆ ਦੇ ਉੱਤੇ ਹੀ ਜਿਹੜਾ ਬਹੁਤਾ ਕੇਂਦਰਿਤ ਰਹੇਗਾ ਤੁਹਾਡਾ ਜ਼ੋਰ? ਦੇਖੋ ਜੀ, ਸਾਨੂੰ ਲੋਕ ਕਹਿੰਦੇ ਪੁੱਛਦੇ ਨੇ ਕਈ ਵਾਰੀ ਕਿ ਆਪਾਂ ਨੂੰ ਇੰਨੇ ਬੰਦੇ ਨਹੀਂ ਖੜੇ ਕਰਨੇ ਚਾਹੀਦੇ ਸੀ। ਮੈਂ ਕਿਹਾ ਜੀ ਸਾਡੇ ਇਲੈਕਸ਼ਨ ਬਿਨਾਂ ਕਿਵੇਂ ਪਤਾ ਲੱਗਣਾ ਸੀਗਾ ਕਿ ਅਸੀਂ ਕਿਹੜੇ ਪਾਸਿਓਂ ਕਮਜ਼ੋਰ ਹਾਂ? ਕੌਣ ਕਹਿੰਦਾ ਸੀ ਕਿ ਪੰਜਾਬ ਦੇ ਵਿੱਚੋਂ ਇੰਨਾ ਵਧੀਆ ਰਿਸਪੌਂਸ ਆ ਜੂਗਾ? ਹਰਿਆਣਾ ਸੋਚਿਆ ਸੀਗਾ ਆਮ ਆਦਮੀ ਪਾਰਟੀ ਨੇ ਕਿ ਹਰਿਆਣਾ ਬਹੁਤ ਵਧੀਆ ਰਿਸਪੌਂਸ ਕਰੂਗਾ ਕਿਉਂਕਿ ਦਿੱਲੀ ਦੇ ਨਾਲ ਲੱਗਦਾ, ਪਰ ਇੱਕ ਵਾਰੀ ਸਾਰੀ ਇਲੈਕਸ਼ਨ ਲੜ ਕੇ ਹੁਣ ਸਾਨੂੰ ਪਤਾ ਲੱਗਿਆ ਕਿ ਕਿਹੜੇ ਕਿਹੜੇ ਪਾਸੇ ਸਟਰੋਂਗ ਆ, ਕਿੱਥੇ ਮਿਹਨਤ ਦੀ ਲੋੜ ਹੈ, ਕਿੱਥੇ ਹੋਰ ਮਿਹਨਤ ਦੀ ਲੋੜ ਹੈ, ਕਿੱਥੇ ਬਿਲਕੁਲ ਹੀ ਖਾਤਾ ਨਹੀਂ ਖੁੱਲ ਸਕਿਆ। ਸੋ ਹੁਣ ਅਸੀਂ ਉਹ ਟਾਰਗੇਟ ਕਰਾਂਗੇ। ਪੰਜਾਬ ਨੂੰ ਸਪੈਸ਼ਲ ਟ੍ਰੀਟਮੈਂਟ ਮਿਲੂਗੀ। ਹਰਿਆਣੇ ਦੀ ਇਲੈਕਸ਼ਨ ਆ ਰਹੀ ਹੈ ਉਹ ਲੜਾਂਗੇ, ਦਿੱਲੀ ਦੀ ਇਲੈਕਸ਼ਨ ਆ ਰਹੀ ਹੈ ਉਹ ਲੜਾਂਗੇ, ਮਹਾਰਾਸ਼ਟਰ ਦੀ ਇਲੈਕਸ਼ਨ ਆ ਰਹੀ ਹੈ। ਸੋ ਅਸੀਂ ਇੱਧਰ ਸਟੈਪ ਬਾਈ ਸਟੈਪ ਚੱਲਾਂਗੇ। ਤੇ ਦੋ ਸਟੇਟਾਂ ਦੇ ਵਿੱਚ ਸਾਡੀ ਸਟੇਟ ਪਾਰਟੀ ਰਜਿਸਟਰਡ ਹੋਗੀ, ਪੰਜਾਬ ਤੇ ਦਿੱਲੀ ਦੇ ਵਿੱਚ। ਚੰਡੀਗੜ੍ਹ ਦੇ ਵਿੱਚ ਸਾਨੂੰ ਆਫਿਸ ਦੇਣਾ ਪਊਗਾ ਗਵਰਨਮੈਂਟ ਨੂੰ। ਹੁਣ 500 ਗਜ਼ ਦਾ ਜ਼ਮੀਨ ਦੇਣੀ ਪਊਗੀ। ਅਸੀਂ ਆਪਣਾ ਆਫਿਸ, ਹੈੱਡ ਆਫਿਸ ਉੱਥੇ ਮੇਨਟੇਨ ਕਰਾਂਗੇ। ਸੋ ਹੌਲੀ ਹੌਲੀ 1.5 ਸਾਲ ਪੁਰਾਣੀ ਪਾਰਟੀ ਹੈ ਤਾਂ ਬਹੁਤ ਵੱਡੀ ਅਚੀਵਮੈਂਟ ਹੈ ਜੀ। 1885 ਦੇ ਵਿੱਚ ਕਾਂਗਰਸ ਬਣੀ ਸੀ ਤੇ ਪਹਿਲੀ MC ਦੀ ਸੀਟ ਜਿਹੜੀ 1930 ਚ 48 ਸਾਲ ਬਾਅਦ ਜਦੋਂ ਮਹਾਤਮਾ ਗਾਂਧੀ ਹੋਰੀ ਆ ਗਏ ਸੀ। ਇਸ ਕਰਕੇ ਸਾਨੂੰ ਇਹ ਜਿਹੜਾ ਇਸ ਤਰ੍ਹਾਂ ਦਾ ਅਸੀਂ ਕਰਕੇ ਚੱਲਾਂਗੇ ਕਿ ਢਾਂਚਾ ਵੀ ਬਣਿਆ ਰਹੇ ਤੇ ਸਾਡੀ ਹੌਲੀ ਹੌਲੀ ਲੋਕਾਂ ਦੀ ਵਿਚਾਰਧਾਰਾ ਜਿਹੜੀ ਆ, ਅਸੀਂ ਪਾਰਲੀਮੈਂਟ ਦੇ ਵਿੱਚੋਂ ਵਿਚਾਰੇ ਜਾਣੇ, ਪੂਰੇ ਮੁਲਕ ਦੇ ਮਸਲੇ ਖਾਵਾਂਗੇ ਤਾਂ ਕਿ ਪਾਰਟੀ ਦਾ ਜਿਹੜਾ ਫੇਸ ਹੈ ਉਹ ਅਸੀਂ ਥਰੂ ਪਾਰਲੀਮੈਂਟ ਵੀ ਦਿਖਾ ਸਕੀਏ। ਪਾਰਟੀ ਦਾ ਏਜੰਡਾ ਜਿਹੜਾ ਉਹ ਪਾਰਲੀਮੈਂਟ ਦੇ ਵਿੱਚ ਵੀ ਅਸੀਂ ਪੇਸ਼ ਕਰਾਂਗੇ। ਜੀ ਬਿਲਕੁਲ ਠੀਕ ਆ। ਅਤੇ ਮੈਂ ਜਿਹੜਾ ਭਗਵੰਤ ਮਾਨ ਜੀ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਐਜ਼ ਏ ਸੰਸਦ ਮੈਂਬਰ, ਐਜ਼ ਏ MP ਹੁੰਦਿਆਂ ਹੋਇਆਂ ਤੁਹਾਡਾ ਜਿਹੜੀ ਪੰਜਾਬ ਦੀ ਪ੍ਰਸ਼ਾਸਨ ਆ, ਪੰਜਾਬ ਗੌਰਮੈਂਟ ਆ, ਉਸ ਦੇ ਵਿੱਚ ਤੁਹਾਡੀ ਜਿਹੜੀ ਕਿੰਨੀ ਕੁ ਗੱਲ ਤੁਹਾਡੀ ਜਿਹੜੀ ਸੁਣੀ ਜਾ ਸਕਦੀ ਆ, ਅਤੇ ਲੋਕ ਕਿੱਦਾਂ ਦੀ ਜਿਹੜੀ ਉਮੀਦ ਆ ਤੁਹਾਡੇ ਤੋਂ ਇਸ ਚੀਜ਼ ਦੇ ਪ੍ਰਤੀ ਰੱਖ ਸਕਦੇ ਆ ਵੀ ਜਿਹੜੇ ਪੰਜਾਬ ਦੇ ਵਿੱਚ ਮਾੜਾ ਪ੍ਰਸ਼ਾਸਨ ਇਸ ਟਾਈਮ ਜਿਹੜਾ ਚੱਲ ਰਿਹਾ ਆ ਉਸ ਦੇ ਖਿਲਾਫ ਤੁਸੀਂ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਗੱਲ ਆ ਤੁਸੀਂ ਉਹ ਉਠਾਓਗੇ ਤੇ ਸਰਕਾਰ ਤੱਕ ਪਹੁੰਚਾਓਗੇ? ਦੇਖੋ ਜੀ, ਪਾਰਲੀਮੈਂਟ ਦੇ ਵਿੱਚ ਕਮੇਟੀਆਂ ਬਣਦੀਆਂ ਨੇ। ਫੂਡ ਐਂਡ ਸਪਲਾਈ ਕਮੇਟੀ ਬਣੂਗੀ, ਫਰੈਂਚ ਕਮੇਟੀ ਬਣੂਗੀ, ਫਾਈਨਾਂਸ ਕਮੇਟੀ ਬਣੂਗੀ, NRI ਕਮੇਟੀ ਬਣੂਗੀ ਵਿਦੇਸ਼ ਮਾਮਲਿਆਂ ਬਾਰੇ। ਸੋ ਅਸੀਂ ਸਾਰੀਆਂ ਕਮੇਟੀਆਂ ਦੇ ਵਿੱਚ ਅਸੀਂ ਮੈਂਬਰ ਹੋਵਾਂਗੇ ਤੇ ਲੈਣੇ ਪੈਂਦੇ ਹਰ ਪਾਰਟੀ ਦੇ ਨੁਮਾਇੰਦੇ ਉੱਥੇ। ਅਸੀਂ ਉੱਥੇ ਸਵਾਲ ਉਠਾਵਾਂਗੇ। ਮੈਂ ਹਰਸਿਮਰਤ ਕੌਰ ਬਾਦਲ ਨੂੰ ਪੁੱਛੂੰਗਾ ਕਿ 7 ਸਾਲ ਤੱਕ ਤੁਸੀਂ ਸੈਂਟਰ ਸਰਕਾਰ ਨੂੰ ਕੋਸਦੇ ਰਹੇ ਹੋ ਕਿ ਜੀ ਬਾਰਡਰ ਤੋਂ ਪਾਰ ਆਉਂਦਾ ਨਸ਼ਾ ਬਾਰਡਰ ਤੋਂ ਪਾਰ ਆਉਂਦਾ, ਸੈਂਟਰ ਜ਼ਿੰਮੇਵਾਰ ਹੈ। ਹੁਣ ਸੈਂਟਰ ਵੀ ਤੁਹਾਡਾ ਹੈ ਤੇ ਹੁਣ ਕਿੱਥੋਂ ਆ ਰਿਹਾ? ਸੋ ਇਹ ਏਦਾਂ ਦੇ ਸਵਾਲ ਉੱਠੇ ਜਾਣਗੇ। ਵਾਇਆ ਪਾਰਲੀਮੈਂਟ ਅਸੀਂ ਪੰਜਾਬ ਸਰਕਾਰ ਨੂੰ ਘੇਰਾਂਗੇ ਜੀ। ਦੱਸੋ ਸਾਨੂੰ ਜਵਾਬ ਦਿਓ ਕਿ ਸਾਡੇ ਕਿਸਾਨ ਖੁਦਕੁਸ਼ੀਆਂ ਕਿਉਂ ਕਰ ਰਹੇ ਨੇ? ਕਿੱਥੇ ਨੇ ਉਹ ਲੈਪਟਾਪ, ਕਿੱਥੇ ਨੇ ਉਹ 1000 ਰੁਪਏ ਭੱਤੇ ਵਾਲੇ ਵਾਅਦੇ ਜਿਹੜੇ ਤੁਸੀਂ ਕਰਕੇ ਸਰਕਾਰ ਬਣਾਈ ਹੈ? ਅੱਜ ਜਿਹੜੇ ਇੰਡਸਟਰੀ ਹੈ ਉਹ ਸਾਰੀ ਜਾ ਰਹੀ ਹੈ। ਡੈਲ ਬਹੁਤ ਵੱਡੀ ਕੰਪਨੀ ਸੀ ਮੋਹਾਲੀ ਦੇ ਵਿੱਚ, ਡੈਲ ਵਾਲੇ ਵੀ ਚੱਲੇ ਨੇ ਜੀ ਹੁਣ। ਇਹ ਪ੍ਰੋਗਰੈਸਿਵ ਪੰਜਾਬ ਦੀਆਂ ਗੱਲਾਂ ਕਰ ਰਹੇ ਆ। ਇੰਡਸਟਰੀ ਜਿਹੜੀ ਉਹ ਪੰਜਾਬ ਨੂੰ ਛੱਡ ਕੇ ਚੱਲੀ ਹੈ। ਸੋ ਇਹ ਪੰਜਾਬ ਸਰਕਾਰ ਹੈਲੀਕਾਪਟਰਾਂ ਤੇ ਘੁੰਮ ਰਹੀ ਹੈ ਜੀ। ਅਤੇ ਜਿਹੜਾ ਜੀ ਭਗਵੰਤ ਮਾਨ ਜੀ, ਮੈਂ ਤੁਹਾਨੂੰ ਅਗਲਾ ਜਿਹੜਾ ਸਵਾਲ ਪੁੱਛਣਾ ਚਾਹੁੰਦੇ ਵੀ ਕਿਉਂਕਿ ਹੁਣ ਵਿਧਾਨ ਸਭਾ ਦੀਆਂ ਚੋਣਾਂ ਵੀ ਜੇ ਦੇਖਿਆ ਜਾਵੇ ਇੱਕ ਨਵੀਂ ਪਾਰਟੀ ਦੇ ਲਈ 2, 2.5 ਜਾਂ 3 ਸਾਲ ਕੋਈ ਬਹੁਤਾ ਸਮਾਂ ਨਹੀਂ ਹੁੰਦਾ ਜੇ ਉਹਨਾਂ ਨੇ ਇਲੈਕਸ਼ਨ ਦੀ ਜਿਹੜੀ ਤਿਆਰੀ ਕਰਨੀ ਹੋਵੇ। ਅਤੇ ਤੁਹਾਡਾ ਸਨਅਤ ਦੇ ਪ੍ਰਤੀ ਜਿਹੜੀ ਇੰਡਸਟਰੀ ਆ ਉਸ ਦੇ ਪ੍ਰਤੀ ਤੁਹਾਡਾ ਕਿਸ ਤਰੀਕੇ ਦਾ ਨਜ਼ਰੀਆ ਰਹੂਗਾ? ਕਿਉਂਕਿ ਆਪਾਂ ਇਹੀ ਦੇਖ ਰਹੇ ਹਾਂ ਪਿਛਲੇ ਕਈ ਸਾਲਾਂ ਤੋਂ ਸਨਅਤ ਪੰਜਾਬ ਤੋਂ ਜਿਹੜੇ ਗਵਾਂਢੀ ਸੂਬਿਆਂ ਵਿੱਚ ਚਲੇ ਗਈ ਆ। ਇੱਥੇ ਜਿਹੜੇ ਰੁਜ਼ਗਾਰ ਦੀ ਵੀ ਸਭ ਤੋਂ ਵੱਡੀ ਸਮੱਸਿਆ ਬਣੀ ਹੋਈ ਆ, ਜਿਸ ਕਰਕੇ ਜਿਹੜੇ ਨਸ਼ੇ ਪੱਤਿਆਂ ਵੱਲ ਜਿਹੜੇ ਸਾਰੇ ਲੋਕ ਜਿਹੜੇ ਉੱਧਰਲੇ ਪਾਸੇ ਨੂੰ ਨੌਜਵਾਨ ਲੱਗ ਰਹੇ ਆ। ਸਨਅਤ ਦੀ ਤੁਹਾਡੀ ਨੀਤੀ ਕਿਸ ਤਰੀਕੇ ਦੀ ਰਹੇਗੀ? ਦੇਖੋ ਜੀ, ਇੰਡਸਟਰੀਅਲਿਸਟ ਨੂੰ ਮਾਹੌਲ ਚਾਹੀਦਾ ਹੁੰਦਾ ਜੀ ਜਿਹੜਾ ਕਿ ਪੰਜਾਬ 'ਚ ਨਹੀਂ ਮਿਲ ਰਿਹਾ। ਅੱਜ ਅਸੀਂ ਆਪਦੀ ਜਿਹੜੇ ਸਾਡੇ ਇੰਡਸਟਰੀਅਲਿਸਟ ਨੇ, ਸਾਡੇ ਬਿਜ਼ਨਸਮੈਨ ਨੇ, ਉਹ ਆਪਦੀ ਸਕਸੈਸ ਤੋਂ ਵੀ ਡਰਨ ਲੱਗ ਗਏ। ਜੇ ਜ਼ਿਆਦਾ ਸਕਸੈਸਫੁਲ ਹੋ ਗਏ ਸਰਕਾਰ ਹਿੱਸਾ ਪਾ ਲੂਗੀ ਵਿੱਚ। ਸਰਕਾਰ ਦੇ ਬੰਦੇ ਆ ਜਾਂਦੇ ਨੇ, ਲਓ ਜੀ ਸਾਡਾ ਹਿੱਸਾ ਦਿਓ, ਤੁਸੀਂ ਕਿਵੇਂ ਸਕਸੈਸਫੁਲ ਹੋ ਗਏ। ਸੋ ਇਹ ਮਾਹੌਲ ਬਿਲਕੁਲ ਖਤਮ ਕਰਨਾ ਪਊ। ਇੰਡਸਟਰੀ ਨੂੰ ਪੋਲੀਟਿਕਸ ਤੋਂ ਡੀਲਿੰਕ ਕਰਨਾ ਪਊ। ਪੰਜਾਬ ਪੁਲਿਸ ਜਿਹੜੀ ਹੈ ਉਹਦੇ 'ਚ ਰਿਫਾਰਮ ਕਰਨੇ ਪੈਣਗੇ। ਜਦੋਂ ਇੰਡਸਟਰੀਅਲਿਸਟ ਦੀ ਫੈਕਟਰੀ ਤੇ ਛਾਪਾ ਵੱਜਦਾ ਉਹਦਾ ਦਿਲ ਜਾਂਦਾ ਜੀ। ਕਿਉਂਕਿ ਸਾਡੇ ਕਲਚਰ ਦੇ ਵਿੱਚ ਪੁਲਿਸ ਦਾ ਘਰੇ ਆਉਣਾ, ਭਾਵੇਂ ਉਹ ਗੁੱਡ ਨਿਊਜ਼ ਲੈ ਕੇ ਆਈ ਹੋਵੇ, ਪਾਸਪੋਰਟ ਫੜਾਉਣ ਆਈ ਹੋਵੇ, ਜੇ ਪੁਲਿਸ ਵਾਲਾ ਘਰੇ ਆ ਜਾਏ ਤਾਂ ਅਸੀਂ ਆਪਣੇ ਗੁਆਂਢੀਆਂ ਨੂੰ ਸਫਾਈ ਦਿੰਦੇ ਰਹਿੰਦੇ ਹਾਂ ਕਿ ਤਾਂ ਵੈਸੇ ਆਏ ਸੀ, ਕੋਈ ਏਦਾਂ ਦੀ ਗੱਲ ਨਹੀਂ। ਸੋ ਪੁਲਿਸ ਦਾ ਘਰੇ ਆਉਣਾ ਮਤਲਬ ਹਜੇ ਵੀ ਬਦਸ਼ਕ ਨਹੀਂ ਮੰਨਿਆ ਜਾਂਦਾ। ਸੋ ਇਸ ਤਰ੍ਹਾਂ ਦਾ ਸਾਨੂੰ ਮਾਹੌਲ ਦੇਣਾ ਪਊਗਾ। ਇੰਡਸਟਰੀਅਲਿਸਟਾਂ ਨੂੰ ਮਨਾ ਕੇ ਲੈ ਕੇ ਆਉਣਾ ਪਊਗਾ। ਆ ਜੋ ਪਾਵਰ ਨਹੀਂ ਹੈਗੀ ਸਾਡੇ ਕੋਲ, ਬਿਜਲੀ ਹੈ ਨਹੀਂ, ਉਹਨਾਂ ਨੂੰ ਉਹ ਆਲਰੇਡੀ ਵੈਟ ਦਿੰਦੇ ਨੇ, ਆਲਰੇਡੀ ਉਹ ਇਨਕਮ ਟੈਕਸ ਦਿੰਦੇ ਨੇ, ਸੇਲ ਟੈਕਸ ਦਿੰਦੇ ਨੇ, ਤੇ ਉਹਨਾਂ ਨੂੰ ਨਾਲ ਦਿੰਦੇ ਨੇ ਕਿ ਲਿਆਓ ਜੀ ਚੋਣ ਫੰਡ ਦਿਓ ਜੀ, ਆਹ ਕਰ ਦਿਓ।
ਤਾਂ ਫਿਰ ਉਹ ਆਪਣੇ ਹਿਸਾਬ ਨਾਲ ਫਿਰ ਕਾਨੂੰਨ ਬਣਾਉਣਾ ਚਾਹੁੰਦੇ ਨੇ ਜੇ ਉਹਨਾਂ ਨੇ ਪੈਸੇ ਦਿੱਤੇ ਹੋਣ। ਇਸ ਕਰਕੇ ਅਸੀਂ ਤਾਂ ਆਮ ਲੋਕਾਂ ਦੀ ਸ਼ਮੂਲੀਅਤ ਨਾਲ ਹੀ ਜਿਹੜਾ ਇਹ ਕੋਸ਼ਿਸ਼ ਕਰਾਂਗੇ ਕਿ ਪੰਜਾਬ ਨੂੰ ਇੰਡਸਟਰੀ ਜਿਹੜੀ ਹੈ ਇਸ ਤਰ੍ਹਾਂ ਦੀ ਮਿਲੇ ਕਿ ਪੰਜਾਬ ਦਾ ਜਿਹੜਾ ਨੌਜਵਾਨਾਂ ਨੂੰ ਪੰਜਾਬ 'ਚ ਹੀ ਕੰਮ ਮਿਲ ਜੇ। ਤੁਸੀਂ ਕਦੇ ਵੀ ਨਹੀਂ ਸੁਣਿਆ ਹੋਣਾ ਜਿਹੜਾ ਕੋਈ ਬੰਦਾ ਨੌਕਰੀ ਵੀ ਕਰਦਾ ਹੈ ਤੇ ਸਮੈਕ ਵੀ ਖਾਂਦਾ। ਜੀ ਬੇਰੁਜ਼ਗਾਰ ਹੈ ਜਿਹੜਾ ਫਰਸਟ੍ਰੇਸ਼ਨ ਦੇ ਵਿੱਚ ਕਿਤੇ ਇੱਧਰ ਉੱਧਰ ਭਟਕਦਾ ਕਿਉਂਕਿ ਯਾਰ ਕੰਮ ਨਹੀਂ ਮਿਲਿਆ, MBA ਕਰੀ ਬੈਠੇ, MBBS ਕਰੀ ਬੈਠੇ ਆ, ਖੇਤੀ ਵੀ ਨਹੀਂ ਹੁੰਦੀ ਫਿਰ। ਸੋ ਇਸ ਕਰਕੇ ਇਹ ਸਾਰੀਆਂ ਜਿਹੜੀਆਂ ਸਿਆਸਤਾਂ ਦੀ ਜੜ ਹੈ ਜਿਹੜੀ ਉਹਨੂੰ ਅਸੀਂ ਲੱਭ ਕੇ ਇੰਡਸਟਰੀ ਨੂੰ ਅਸੀਂ ਐਪਰੀਸ਼ੀਏਟ ਕਰਾਂਗੇ। ਬਹੁਤ ਸਾਰੇ NRI ਵੀਰ ਬੈਠੇ ਨੇ ਜਿਹੜੇ ਪੰਜਾਬ ਦੇ ਵਿੱਚ ਪੈਸਾ ਲਾਉਣਾ ਚਾਹੁੰਦੇ ਨੇ ਪਰ ਉਹ ਡਰਦੇ ਨਹੀਂ ਆਉਂਦੇ ਯਾਰ ਕੀ ਹੋਊਗਾ ਪਤਾ ਨਹੀਂ, ਸਾਡਾ ਪਾਸਪੋਰਟ ਹੀ ਨਾ ਰੱਖ ਲੈਣ, ਸਾਨੂੰ ਇੱਥੋਂ ਆਉਣ ਦਾ ਕੇਸ ਖੁਸ਼ੀ ਨਾ ਪਾ ਦੇਣਾ ਨਾ ਹੋ ਜੇ। ਇਸ ਕਰਕੇ ਇਹ ਮਾਹੌਲ, ਇਹ ਡਰ ਜਦੋਂ ਖਤਮ ਹੋ ਗਿਆ ਤਾਂ ਪੰਜਾਬ ਜਿਹੜਾ ਹੈ ਉਹ ਫਿਰ ਦੁਬਾਰਾ ਆਪਣੇ ਪੈਰਾਂ ਤੇ ਉੱਠੂਗਾ। ਪੰਜਾਬ ਲਈ ਕੋਈ ਨਵੀਂ ਗੱਲ ਨਹੀਂ ਹੈਗੀ, ਪੰਜਾਬ ਕਈ ਵਾਰੀ ਡਿੱਗਿਆ ਪਰ ਪੰਜਾਬ ਉੱਠ ਵੀ ਖੜਦਾ ਛੇਤੀ। ਜੀ ਤੇ ਭਗਵੰਤ ਮਾਨ ਜੀ, ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਤੁਹਾਡੇ ਕੋਲ ਹੋਰ ਕਿੰਨਾ ਕੁ ਜਿਹੜਾ ਜੀ ਸਮਾਂ ਇਸ ਟਾਈਮ ਹੈਗਾ, ਕਿਉਂਕਿ ਸਾਡੇ ਕੋਲ ਇਸ ਟਾਈਮ ਕਾਲਾਂ ਦਾ ਹੜ੍ਹ ਆਇਆ ਪਿਆ, ਲੋਕੀ ਤੁਹਾਡੇ ਨਾਲ ਜਿਹੜੇ ਜੀ ਗੱਲ ਕਰਨਾ ਚਾਹੁੰਦੇ ਨੇ। ਨਹੀਂ ਹੁਣ ਤੁਹਾਨੂੰ ਇਹ ਲਾਸਟ ਕੁਐਸਚਨ ਜਿਹੜੀ ਉਹ ਤੁਰਨ ਲੱਗੇ, ਮੈਂ ਜਹਾਜ਼ ਦੇ ਵਿੱਚ ਬੈਠਾ ਜੀ। ਤੇ ਭਗਵੰਤ ਮਾਨ ਜੀ ਬਿਲਕੁਲ, ਤੇ ਜਾਣ ਤੋਂ ਪਹਿਲਾਂ ਫਿਰ ਆਪਾਂ ਤੁਹਾਨੂੰ ਪੁੱਛਣਾ ਚਾਹੁੰਦੇ ਵੀ ਜਿੱਦਾਂ NRIs ਨੇ ਤੁਹਾਡੀ ਬਾਹਰੋਂ ਬਹੁਤ ਜਿਹੜੀ ਵੱਡੇ ਪੈਮਾਨੇ ਦੇ ਵਿੱਚ ਸਪੋਰਟ ਕੀਤੀ, ਤੇ NRI ਬਹੁਤ ਜ਼ਿਆਦਾ ਇਸ ਟਾਈਮ ਦੁਖੀ ਨੇ ਪੰਜਾਬ ਦੇ ਵਿੱਚ, ਚਾਹੇ ਉਹ ਕੋਠੀਆਂ ਦੇ ਉੱਤੇ ਉਹਨਾਂ ਦੇ ਕਬਜ਼ੇ ਨੂੰ ਲੈ ਕੇ, ਤੇ ਚਾਹੇ ਉਹ ਡਰ ਜਾਂਦੇ ਨੇ ਵੀ ਉੱਥੇ ਆਉਣ ਤੋਂ ਵੀ ਪਤਾ ਨਹੀਂ ਸਾਡੇ ਨਾਲ ਜਿਹੜੀ ਇਹ ਸਰਕਾਰ ਨੇ ਕਿਸ ਤਰੀਕੇ ਦਾ ਵਤੀਰਾ ਕਰਨਾ ਆ। ਸੋ ਉਹਨਾਂ ਦੇ ਸਮਾਧਾਨ ਦੇ ਲਈ ਤੁਹਾਡੇ ਕੋਲ ਕੀ ਤੁਹਾਡੀ ਪਾਲਿਸੀ ਆ? ਬਿਲਕੁਲ ਤੁਹਾਡੀ ਸਹੀ ਹੈ। ਮੈਂ ਜਿਸ ਤਰ੍ਹਾਂ ਪਹਿਲਾਂ ਕਿਹਾ ਕਿ ਉਹਨਾਂ ਨੂੰ ਡਰ ਲੱਗਦਾ ਇੱਥੇ ਜਿਹੜਾ ਗੁੰਡਾਗਰਦੀ ਦਾ ਰਾਜ ਚੱਲਦਾ, ਇੱਥੇ ਥਾਣੇਦਾਰੀ ਰਾਜ ਹੈ ਇੱਥੇ। ਇਸ ਕਰਕੇ ਅਸੀਂ ਇੱਕ ਸੁਜੈਸ਼ਨ ਦਿੱਤਾ ਸੀਗਾ ਅਰਵਿੰਦ ਕੇਜਰੀਵਾਲ ਜੀ ਨੂੰ ਕਿ ਆਪਾਂ ਦਿੱਲੀ ਏਅਰਪੋਰਟ ਤੇ ਜਾਂ ਦਿੱਲੀ ਵਾਲੇ ਸਾਡੇ ਜਿਹੜੇ ਹੈੱਡ ਆਫਿਸ ਵਿੱਚ NRI ਡੈਸਕ ਅਸੀਂ ਕਾਇਮ ਕਰਾਂਗੇ, ਜਿੱਥੇ ਜਿਹੜੇ ਫੋਨ ਕਾਲਸ ਨੇ ਉਹ ਜਿਵੇਂ ਕਾਲ ਸੈਂਟਰ ਦੇ ਵਿੱਚ ਰਾਤ ਨੂੰ ਡਿਊਟੀ ਲੱਗਦੀ ਹੈ, ਸਪੈਸ਼ਲੀ ਰਾਤਾਂ ਨੂੰ ਫੋਨ ਸੁਣਨ ਵਾਸਤੇ ਅਸੀਂ ਲਾਈ ਰੱਖਾਂਗੇ। ਰਾਤ ਨੂੰ 1:30 ਵਜੇ 2 ਵਜੇ ਪ੍ਰੋਬਲਮ ਆਉਂਦੀ ਹੈ, ਨਹੀਂ ਆਇਆ ਜੀ, ਕੋਈ ਕਾਗਜ਼ਾਂ ਦੀ ਪ੍ਰੋਬਲਮ ਆ ਗਈ ਜੀ, ਫਿਰ ਉਸ ਵੇਲੇ ਕੋਈ ਵੀ ਨਹੀਂ ਮਿਲਦਾ ਅੱਧੀ ਰਾਤ ਬਾਅਦ। ਸੋ ਅਸੀਂ ਅਵੇਲੇਬਿਲਿਟੀ ਜਿਹੜੀ ਇਸ ਤਰ੍ਹਾਂ ਦੀ ਦੇਵਾਂਗੇ ਤਾਂ ਕਿ NRI ਨੂੰ ਜਦੋਂ ਆਉਣਗੇ ਉਹਨਾਂ ਨੂੰ ਲੱਗੇ ਕਿ ਹਾਂ ਸਾਡੇ ਮੁਲਕ ਸਾਨੂੰ ਇੱਕ ਗੈਸਟ ਦੇ ਤੌਰ ਤੇ ਚੰਗੇ ਵਧੀਆ ਸਵਾਗਤ ਹੋ ਰਿਹਾ ਸਾਡਾ ਸਟੇਟ ਗੈਸਟ ਦੇ ਤੌਰ ਤੇ। ਸੋ ਉਹਨਾਂ ਨੂੰ ਕੋਈ ਅਕੋਮੋਡੇਸ਼ਨ ਦਾ ਕਰਨਾ ਹੈ ਜਾਂ ਕੋਈ ਉਹਨਾਂ ਨੂੰ ਕੋਈ ਟਰਾਂਸਪੋਰਟੇਸ਼ਨ ਦਾ ਕਰਨਾ ਸੀ, ਬਹੁਤ ਗੰਭੀਰਤਾ ਨਾਲ ਵਿਚਾਰ ਕਰਨਾ। NRI ਨੇ ਜੋ ਮਿਸ਼ਨ ਬਣਾ ਕੇ ਲੜਾਈ ਲੜੀ ਉਹਦਾ ਮੇਰੇ ਕੋਲ ਕੋਈ ਲਫ਼ਜ਼ ਨਹੀਂ ਹੈਗਾ। ਉਹਦਾ ਕਰਜ਼ਾ ਮੋੜਨ ਲਈ ਮੈਨੂੰ ਲੱਗਦਾ 23 ਜਨਮ ਲੈਣੇ ਪੈਣਗੇ। ਜੀ ਤੇ ਭਗਵੰਤ ਮਾਨ ਜੀ, ਹੁਣ ਤੁਹਾਨੂੰ ਅਸੀਂ ਜਾਣ ਦਿੰਦੇ ਹਾਂ, ਜਿੱਦਾਂ ਅਨਾਊਂਸਮੈਂਟ ਵੀ ਅਸੀਂ ਪਿੱਛੋਂ ਸੁਣ ਰਹੇ ਵੀ ਤੁਹਾਡੇ ਜਹਾਜ਼ ਦੇ ਵਿੱਚ ਸ਼ੁਰੂ ਹੋ ਚੁੱਕੀ ਹੈ, ਤੇ ਤੁਹਾਨੂੰ ਸ਼ੁਭ ਕਾਮਨਾਵਾਂ ਦਿੰਦੇ ਹਾਂ। ਤੇ ਬਹੁਤ ਉਮੀਦਾਂ ਨੇ, ਬਹੁਤ ਆਸਾਂ ਨੇ ਪੰਜਾਬ ਦੇ ਲੋਕਾਂ ਨੂੰ, NRIਆਂ ਨੂੰ ਤੁਹਾਡੇ ਤੋਂ, ਤੇ ਉਮੀਦ ਕਰਦੇ ਹਾਂ ਤੁਸੀਂ ਉਹਨਾਂ ਆਸਾਂ ਤੇ ਉਮੀਦਾਂ ਦੇ ਉੱਤੇ ਖਰੇ ਉਤਰੋਗੇ। ਤੇ ਬਹੁਤ ਬਹੁਤ ਧੰਨਵਾਦ ਅੱਜ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ। ਬਹੁਤ ਬਹੁਤ ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਸਤਿ ਸ਼੍ਰੀ ਅਕਾਲ, ਇਨਕਲਾਬ ਜ਼ਿੰਦਾਬਾਦ ਜੀ। ਬਹੁਤ ਬਹੁਤ ਜਿਹੜਾ ਜੀ ਤੁਹਾਡਾ ਧੰਨਵਾਦ ਜੀ। ਬਲਤੇਜ ਪੰਨੂ ਜੀ, ਤੁਸੀਂ ਨਾਲ ਹੀ ਹੋ ਜੀ? ਜੀ ਬਿਲਕੁਲ, ਮੈਂ ਨਾਲ ਆ ਜੀ, ਆਪਾਂ ਗੱਲਬਾਤ ਕਰਦੇ, ਤੁਸੀਂ ਬ੍ਰੇਕ ਲੈ ਲਓ। ਹਾਂਜੀ ਬਿਲਕੁਲ ਜੀ। ਤੇ ਸਰੋਤਿਆਂ ਨੂੰ ਦੱਸ ਦਿਓ ਵੀ ਆਪਣੀ ਜਿਹੜੀ ਗੱਲਬਾਤ ਆ ਭਗਵੰਤ ਮਾਨ ਹੋਣਾ ਦੇ ਨਾਲ ਜਿਹੜੀ ਚੱਲ ਰਹੀ ਸੀ, ਤੇ ਇਸ ਟਾਈਮ ਉਹਨਾਂ ਦੇ ਸਕੈਜੂਲ ਦੇ ਵਿੱਚ ਜਿਹੜਾ ਜੀ ਥੋੜ੍ਹੀ ਬਹੁਤੀ ਪ੍ਰੋਬਲਮ ਆਉਣ ਕਰਕੇ ਜਿਹੜੀ ਤੁਹਾਡੀਆਂ ਕਾਲਾਂ ਅਸੀਂ ਨਹੀਂ ਲੈ ਪਾਏ, ਇਸ ਚੀਜ਼ ਦੇ ਲਈ ਅਸੀਂ ਤੁਹਾਡੇ ਤੋਂ ਖਿਮਾ ਮੰਗਦੇ ਹਾਂ, ਮਾਫ਼ੀ ਮੰਗਦੇ ਹਾਂ। ਤੇ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਜਲਦ ਹੀ ਤੁਹਾਡੇ ਨਾਲ ਜਿਹੜੀ ਆ ਉਹ ਗੱਲਬਾਤ ਆ ਫਿਰ ਕਰਵਾਈ ਜਾਵੇਗੀ। ਉਹਨਾਂ ਦੀ ਪੂਰੀ ਸਾਡੀ ਕੋਸ਼ਿਸ਼ ਰਹੇਗੀ ਵੀ ਜਲਦ ਤੋਂ ਜਲਦ ਜਿਹੜੀ ਉਹਨਾਂ ਦੇ ਨਾਲ ਤੁਹਾਡੀ ਗੱਲਬਾਤ ਕਰਵਾਈਏ। ਤੇ ਆਪਾਂ ਮਿਲਦੇ ਹਾਂ ਜੀ ਸਾਰੇ ਹੀ ਸਰੋਤਿਆਂ ਨੂੰ। ਬਲਤੇਜ ਪੰਨੂ ਹੋਣੀ ਇਸ ਜਿਹੜੇ ਜੀ ਜਿਹੜੀ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਆਪਾਂ ਗੱਲਬਾਤ ਕਰਾਂਗੇ। ਤੇ ਸੁਣਦੇ ਰਹੋ ਇੱਦਾਂ ਹੀ ਪ੍ਰੋਗਰਾਮ ਖਬਰ ਤੇ ਨਜ਼ਰ, ਪੰਜਾਬੀ ਰੇਡੀਓ USA ਤੇ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫਿਰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਲੋ ਆਪ ਜੀ ਨੂੰ ਨਿੱਘੀ ਜੀ ਆਇਆਂ ਨੂੰ, ਸਭ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ। ਬਲਤੇਜ ਪੰਨੂ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਹੈ ਜੀ। ਧੰਨਵਾਦ ਜੀ, ਮਿਹਰਬਾਨੀ ਜੀ, ਔਰ ਸਤਿ ਸ਼੍ਰੀ ਅਕਾਲ ਇੱਕ ਵਾਰੀ ਫੇਰ ਜੀ। ਜੇ ਹੁਣ ਜਿਹੜੇ ਸਰੋਤੇ ਨੇ ਉਹ ਜੁੜੇ ਨੇ, ਮੈਂ ਇਹ ਦੱਸਦਾ ਜੀ, ਮੈਨੂੰ ਪਤਾ ਲੱਗਾ ਸਟੂਡੀਓ ਤੋਂ ਕੰਟੀਨਿਊਸ ਜਿਹੜੀਆਂ ਕਾਲਸ ਨੇ ਉਹ ਆ ਰਹੀਆਂ ਨੇ ਲਿਸਨਰ ਦੀਆਂ ਜੀ। ਭਗਵੰਤ ਹੋਰਾਂ ਦਾ ਕਿਉਂਕਿ ਸਕੈਜੂਅਲ ਥੋੜਾ ਉਲਟ-ਪੁਲਟ ਹੋ ਗਿਆ ਜੀ, ਉਹਨਾਂ ਦੇ ਜਾਣ ਦਾ, ਇਸ ਕਰਕੇ ਸਰੋਤੇ ਗੱਲ ਨਹੀਂ ਕਰ ਸਕੇ ਜੀ। ਪਰ ਵਾਅਦਾ ਜੀ ਕਿ ਇਸੇ ਹਫ਼ਤੇ ਦੇ ਵਿੱਚ ਆਪਾਂ ਉਹਨਾਂ ਨੂੰ ਦੁਬਾਰਾ ਲੈ ਕੇ ਆਵਾਂਗੇ ਜੀ। ਫਿਰ ਉਸ ਦਿਨ ਤੁਸੀਂ ਡਾਇਰੈਕਟ ਕਾਲ ਵੀ ਖੋਲ ਦੇਣਾ, ਗੱਲਬਾਤ ਤੁਸੀਂ ਕਰ ਲਈ ਜੀ। ਬਿਲਕੁਲ ਬਿਲਕੁਲ ਜ਼ਰੂਰ। ਤੇ ਆਪਾਂ ਜਿਹੜੇ ਆਪਣੇ ਪ੍ਰੋਗਰਾਮ ਆ ਉਸ ਦੇ ਵੱਲ ਹੁਣ ਵੱਧਦੇ ਹਾਂ, ਜਿਹੜੀਆਂ ਆਪਣੀਆਂ ਖਬਰ ਦੇ ਉੱਤੇ ਨਿਗਾਹ ਮਾਰਦੇ ਹਾਂ, ਨਜ਼ਰ ਮਾਰਦੇ ਹਾਂ। ਜਿੱਦਾਂ ਗੋਪੀਨਾਥ ਮੁੰਡੇ ਹੁਣਾਂ ਦੀ ਆਪਾਂ ਜਿਹੜੀ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਸੀ, ਜਿਹੜੇ ਕੇਂਦਰੀ ਮੰਤਰੀ ਆ ਉਹਨਾਂ ਦੇ ਕੁਝ ਦਿਨ ਪਹਿਲਾਂ ਹੀ ਜਿਹੜੇ ਅਜੇ ਕੇਂਦਰੀ ਮੰਤਰੀ ਬਣੇ ਉਹਨਾਂ ਦੀ ਜਿਹੜੀ ਆ ਮੌਤ ਹੋ ਗਈ ਆ, ਉਸ ਦੇ ਉੱਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ?
ਜੀ ਇਹ ਅਰਬਿੰਦੋ ਮਾਰਗ ਹੈ ਜਿਹੜਾ ਸਾਊਥ ਦਿੱਲੀ ਵਾਲੀ ਸਾਈਡ ਦੇ ਉੱਤੇ, ਉੱਥੋਂ ਉੱਥੇ ਇਹ ਹਾਦਸਾ ਜਿਹੜਾ ਹੋਇਆ ਗੋਪੀਨਾਥ ਮੁੰਡੇ ਜਿਹੜੇ ਕਿ ਪੇਂਡੂ ਵਿਕਾਸ ਮੰਤਰੀ ਕੇਂਦਰ ਦੇ ਵਿੱਚ ਹੁਣੇ ਜਿਹੜੇ ਉਹ ਬਣੇ ਸਨ ਜੀ, ਉਹਨਾਂ ਦਾ ਹਾਦਸਾ ਜਿਹੜਾ ਜੀ ਹੋ ਗਿਆ। ਉਹਨਾਂ ਦੀ ਕਾਰ ਦੇ ਨਾਲ ਇੱਕ ਹੋਰ ਕਾਰ ਟਕਰਾਈ, ਉਹਨਾਂ ਨੂੰ ਤੁਰੰਤ ਜਿਹੜਾ ਸੀਗਾ ਜੀ ਉਹ ਹਸਪੀਟਲ ਲਿਜਾਇਆ ਗਿਆ। ਪਰ ਇਹ ਪਤਾ ਲੱਗਾ ਕਿ ਜਦੋਂ ਉਹਨਾਂ ਨੂੰ ਹਸਪੀਟਲ ਲਿਜਾਇਆ ਗਿਆ ਉੱਥੇ ਉਹਨਾਂ ਦੇ ਦਿਲ ਦੀ ਧੜਕਣ ਨਹੀਂ ਸੀ ਹੈਗੀ, ਸਾਹ ਉਹਨਾਂ ਦਾ ਜਿਹੜਾ ਸੀ ਉਹ ਬੰਦ ਹੋ ਚੁੱਕਾ ਹੋਇਆ ਸੀਗਾ। ਅਜੇ ਹਾਲਾਂਕਿ ਡਾਕਟਰਾਂ ਦੇ ਵੱਲੋਂ ਜਿਹੜਾ ਜੀ ਉਹ ਮੈਡੀਕਲ ਬੁਲੇਟਿਨ ਜਿਹੜਾ ਜੀ ਉਹ ਜਾਰੀ ਕਰਨਾ ਬਾਕੀ ਹੈ, ਪਰ ਕੁਝ ਸੂਤਰ ਜਿਹੜੇ ਨੇ ਉਹ ਇਹ ਦੱਸ ਰਹੇ ਨੇ ਕਿ ਜਿਹੜਾ ਇਹ ਹਾਦਸੇ ਤੋਂ ਤੁਰੰਤ ਬਾਅਦ ਉਹਨਾਂ ਨੂੰ ਅਟੈਕ ਜਿਹੜਾ ਵੀ ਆਇਆ, ਉਹਨਾਂ ਨੂੰ ਦਿਲ ਦਾ ਦੌਰਾ ਪਿਆ, ਜਿਹੜਾ ਕਿ ਉਹਨਾਂ ਦੇ ਵਾਸਤੇ ਜਾਨਲੇਵਾ ਸਾਬਤ ਹੋਇਆ। ਗੋਪੀਨਾਥ ਮੁੰਡੇ ਹੋਰੀ ਜਿਹੜੇ ਪ੍ਰਮੋਦ ਮਹਾਜਨ ਜਿਨ੍ਹਾਂ ਨੂੰ ਉਹਨਾਂ ਦੇ ਭਰਾ ਨੇ ਗੋਲੀ ਮਾਰ ਦਿੱਤੀ ਸੀਗੀ, ਯਾਦ ਉਹਨਾਂ ਬੀਜੇਪੀ ਦੇ ਵਿੱਚ ਕੱਦਾਵਰ ਨੇਤਾ ਸਨ, ਇਹ ਉਹਨਾਂ ਦਾ ਭਣੋਈਆ ਸੀਗਾ ਜੀ ਗੋਪੀਨਾਥ ਮੁੰਡੇ। ਔਰ ਉਸ ਤੋਂ ਬਾਅਦ ਜਿਹੜਾ ਜਿਹਨੇ ਪ੍ਰਮੋਦ ਮਹਾਜਨ ਨੂੰ ਗੋਲੀ ਮਾਰੀ ਸੀ ਜਿਹੜੇ ਭਰਾ ਨੇ, ਉਹਦੀ ਡੈਥ ਜਿਹੜੀ ਬ੍ਰੇਨ ਹੈਮਰੇਜ ਦੇ ਨਾਲ ਹੋ ਗਈ ਸੀਗੀ। ਤੇ ਇਹ ਜਿਹੜੀ ਜੀ ਤੀਸਰੀ ਡੈਥ ਜਿਹੜੀ ਹੈ ਜੀ ਉਹ ਇਸ ਕਿਸਮ ਦੀ ਕਹੀ ਜਾ ਸਕਦੀ ਹੈ ਇਸ ਪਰਿਵਾਰ ਦੇ ਵਿੱਚ। ਔਰ ਅਜੇ ਕੁਝ ਦਿਨ ਪਹਿਲਾਂ ਹੀ ਉਹਨਾਂ ਨੇ ਸਹੁੰ ਜਿਹੜੀ ਚੁੱਕੀ ਸੀ ਜੀ 26 ਤਰੀਕ ਨੂੰ। ਅੱਜ ਇੱਕ ਜਿਹੜੇ ਧੰਨਵਾਦ ਰੈਲੀ ਹੈ ਉਹਦੇ ਵਿੱਚ ਜਾ ਰਹੇ ਸਨ ਦਿੱਲੀ ਏਅਰਪੋਰਟ ਦੇ ਵਾਸਤੇ। ਉਹਨਾਂ ਨੇ ਮੁੰਬਈ ਦੀ ਫਲਾਈਟ ਜਿਹੜੀ ਲੈਣੀ ਸੀਗੀ ਤੇ ਦਿੱਲੀ ਦੇ ਵਿੱਚ ਮੋਤੀ ਬਾਗ ਦੇ ਕੋਲੇ ਇਹ ਹਾਦਸਾ ਜਿਹੜਾ ਜੀ ਉਹ ਹੋਇਆ। ਟੱਕਰ ਮਾਰਨ ਵਾਲਾ ਜਿਹੜਾ ਡਰਾਈਵਰ ਹੈ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ। ਜੀ ਤੇ ਆਪਾਂ ਜਿਹੜੀ ਅਗਲੀ ਗੱਲ ਕਰਦੇ ਹਾਂ ਬਲਤੇਜ ਪੰਨੂ ਜੀ, ਜਿਹੜੇ ਜੈਨ ਜੋਗਿੰਦਰ ਜੈਨ 1 ਸਾਲ ਦੀ ਕੈਦ ਆ, ਇਸ ਦੇ ਉੱਤੇ ਪਿੱਛੇ ਕੀ ਜਿਹੜਾ ਸੀਗਾ ਕਿਹਨਾਂ ਕਾਰਨਾਂ ਕਰਕੇ ਇਹਨਾਂ ਨੂੰ ਕੈਦ ਹੋਈ ਆ, ਤੇ ਇਸ ਤੋਂ ਪਿੱਛੇ ਇਸ ਤੋਂ ਬਾਅਦ ਦੇ ਵਿੱਚ ਹੁਣ ਕੀ ਭਵਿੱਖ ਨਜ਼ਰ ਆਉਂਦਾ ਹੈ? ਇਹ ਜਥੇਦਾਰ ਜੋਗਿੰਦਰਪਾਲ ਜੈਨ ਮੋਗੇ ਤੋਂ ਜਿਹੜੇ MLA ਨੇ ਜੀ, ਉਹਨਾਂ ਨੇ ਇੱਕ ਕਾਲੋਨੀ ਕੱਟੀ ਸੀ ਮੋਗਾ ਲੁਧਿਆਣਾ ਰੋਡ ਦੇ ਉੱਤੇ। ਇਹ ਅਨਆਥੋਰਾਈਜ਼ਡ ਕਾਲੋਨੀ ਸੀਗੀ, ਭਾਵ ਕਿ ਪੂਡਾ ਤੋਂ ਉਹਦੀ ਜਿਹੜੀ ਪਰਮਿਸ਼ਨ ਸੀ ਉਹ ਨਹੀਂ ਸੀ ਲਈ ਗਈ। ਜਿਹੜਾ ਇਹ ਮਾਮਲਾ ਜਿਹੜਾ ਸੀਗਾ ਜੀ ਚੱਲ ਰਿਹਾ ਸੀਗਾ ਉਹਨਾਂ ਦੇ ਉੱਤੇ, ਉਹਨਾਂ ਦਾ ਇੱਕ ਪੁੱਤ ਜਿਹੜਾ ਜੀ ਉਹ ਮਾਮਲੇ ਦੇ ਵਿੱਚ ਭਗੌੜਾ ਐਲਾਨਿਆ ਜਾ ਚੁੱਕਾ ਹੈ, ਭਾਵ ਕਿ PO ਆ, ਪ੍ਰੋਕਲੇਮਡ ਅਫੈਂਡਰ। ਜਿਹੜੇ ਬਾਕੀ ਉਹਦੇ ਪਰਿਵਾਰ ਦੇ 4 ਜੀ ਨੇ ਉਹਨਾਂ ਨੂੰ 1 ਸਾਲ ਦੀ ਕੈਦ ਤੇ 1500 ਰੁਪਈਆ ਜਿਹੜਾ ਜੀ ਉਹ ਜੁਰਮਾਨਾ ਕੀਤਾ ਗਿਆ, ਕਿਉਂਕਿ ਜੇ 3 ਸਾਲ ਤੋਂ ਘੱਟ ਦੀ ਕੈਦ ਹੈ ਤੇ ਮੌਕੇ ਦੇ ਉੱਤੇ ਜ਼ਮਾਨਤ ਜਿਹੜੀ ਆ ਉਹ ਲਈ ਜਾ ਸਕਦੀ ਹੈ। ਮੌਕੇ ਦੇ ਉੱਤੇ ਹੀ ਉਹਨੂੰ ਜਿਹੜੀ ਜ਼ਮਾਨਤ ਦੇ ਕੇ ਰਿਹਾ ਕਰਤਾ ਗਿਆ। ਇੱਕ ਮੁੰਡਾ ਜਿਹੜਾ ਜੀ ਇਸ ਮਾਮਲੇ ਦੇ ਵਿੱਚ ਉਹ ਜਿਹੜਾ ਹੈ, ਇਹ ਮੈਂ ਦੱਸਣਾ ਕਿ ਇਹਦੀ ਸ਼ਿਕਾਇਤ ਜਿਹੜੀ ਸੀ ਥਾਣਾ ਮਹਿਣਾ ਦੇ ਵਿੱਚ 2007 ਦੇ ਵਿੱਚ ਅਗਸਤ ਮਹੀਨੇ ਦੇ ਵਿੱਚ ਜਿਹੜੀ ਉਹ ਕੀਤੀ ਗਈ ਸੀ। ਜਿਹੜਾ ਪਹਿਲਾ ਮਾਮਲਾ ਚੱਲਦਾ ਸੀਗਾ ਜੀ ਮੋਗੇ, ਇਹਨੂੰ ਫਰੀਦਕੋਟ ਲੈ ਗਏ, ਫਰੀਦਕੋਟ ਤੋਂ ਫਿਰ ਜਿਹੜਾ ਸੀਗਾ ਉਹ ਮੋਗੇ ਲੈ ਆਂਦਾ ਗਿਆ। ਜਥੇਦਾਰ ਜੋਗਿੰਦਰਪਾਲ ਜੈਨ ਜਿਹੜੇ ਨੇ ਜੀ, ਉਹਨਾਂ ਦੇ ਜਥੇਦਾਰ ਬਣਨ ਪਿੱਛੇ ਵੀ ਅਸਲ ਦੇ ਵਿੱਚ ਇਹੀ ਕੇਸ ਨੇ ਜਿਹੜੇ ਇਹਨਾਂ ਦੇ ਉੱਤੇ ਚੱਲ ਰਹੇ ਸਨ, ਜਿਹਦੇ ਕਰਕੇ ਉਹ ਕਾਂਗਰਸ ਛੱਡ ਕੇ ਅਕਾਲੀ ਦਲ ਵਾਲੀ ਸਾਈਡ ਤੇ ਆਏ। ਇੱਥੋਂ ਉਹ ਜਿੱਤੇ। ਹੁਣ ਮੌਜੂਦਾ ਪਿਛਲੀਆਂ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਸੀ ਉਹਦੇ ਵਿੱਚ ਮੋਗੇ ਤੋਂ ਜਿਹੜਾ ਅਕਾਲੀ ਦਲ ਸੀ ਬਹੁਤ ਬੁਰੀ ਤਰੀਕੇ ਦੇ ਨਾਲ ਹਾਰ ਗਿਆ। ਜੇ ਇਹਨਾਂ ਦੀ ਕੇਸ ਹੀ ਪੈਣਾ ਸੀਗਾ ਕਿ ਇਹਨਾਂ ਸਟੰਡ ਭਾਅ ਫਿਰ ਉਹਨਾਂ ਨੂੰ ਕਰਨ ਦੀ ਕੀ ਲੋੜ ਸੀ। ਉਹ ਪੰਜਾਬੀ ਦੀ ਕਹਾਵਤ ਹੈ ਨਾ ਕਿ ਤੇਲੀ ਵੀ ਕੀਤਾ ਤੇ ਰੁੱਖਾ ਵੀ ਖਾਧਾ। ਜੀ ਬਿਲਕੁਲ। ਸੋ ਦੇਖਦੇ ਹਾਂ ਜੀ ਕੀ ਬਣਦਾ ਆ। ਇਸ ਟਾਈਮ ਤਾਂ ਜਿਹੜਾ ਜੀ ਕਹਿ ਲਓ ਜਿੱਦਾਂ ਤੁਸੀਂ ਦੱਸਿਆ ਵੀ ਬਾਹਰ ਹੀ ਨੇ ਜਿਹੜੀ ਜ਼ਮਾਨਤ ਦੇ ਉੱਤੇ। ਤੇ ਅਗਲੀ ਜਿਹੜੀ ਗੱਲ ਕਰਦਾ, BJP ਦੇ ਇੱਕ ਜਿਹੜੇ ਆਗੂ ਆ ਉਸ ਦੇ ਉੱਤੇ ਤਕਰੀਬਨ 3.5 ਕਰੋੜ ਦੀ ਠੱਗੀ ਦੇ ਜਿਹੜੇ ਆਰੋਪ ਆ। ਕੌਣ ਆ ਇਹ BJP ਦਾ ਆਗੂ? ਇਹ BJP ਦਾ ਜਿਹੜੇ ਪੰਜਾਬ ਦੇ ਖਾਦੀ ਤੇ ਪੇਂਡੂ ਉਦਯੋਗ ਦੇ ਚੇਅਰਮੈਨ ਜਿਹੜਾ ਜੀ ਹਰਜੀਤ ਸਿੰਘ ਗਰੇਵਾਲ, ਜਿਹਦੇ ਉੱਤੇ ਦਿੱਲੀ ਦੇ ਇੱਕ ਵਪਾਰੀ ਨੇ ਠੱਗੀ ਦਾ ਦੋਸ਼ ਜਿਹੜਾ ਲਾਇਆ। ਉਹਨੇ ਕਿਹਾ ਕਿ 3.5 ਕਰੋੜ ਰੁਪਈਆ ਉਹਨੂੰ ਠੱਗ ਲਿਆ ਗਿਆ ਜੀ। ਇਹ ਦਿੱਲੀ ਦਾ ਮੱਗੂ ਪਰਿਵਾਰ, ਉਹਦੇ 3 ਬੱਚੇ ਨੇ, 3 ਬੱਚੇ ਜਿਹੜੇ ਨੇ ਉਹ ਮੰਦਬੁੱਧੀ ਨੇ ਜੀ, ਮੈਂਟਲੀ ਚੈਲੰਜ ਬੱਚੇ ਨੇ। ਉਹਦਾ ਇਹ ਕਹਿਣਾ ਹੈ ਕਿ ਉਹਨੂੰ ਕਿਸੇ ਮਿਲਾਇਆ ਸੀਗਾ ਜੀ ਹਰਜੀਤ ਸਿੰਘ ਗਰੇਵਾਲ ਦੇ ਨਾਲ, ਤੇ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਤੇਰੇ 3 ਬੱਚੇ। ਮੈਨੂੰ ਲੱਗਦਾ ਜੀ ਉਹਨਾਂ ਦੀ ਹੈਲੋ, ਹਾਂਜੀ ਪੰਨੂ ਜੀ, ਤੁਹਾਡੀ ਆਵਾਜ਼ ਜਿਹੜੀ ਆ ਕੱਟ ਗਈ ਸੀ। ਜ਼ਰੂਰ ਜਿਹੜਾ ਆਪਣੀ ਦੁਹਰਾ ਦਿਓ। ਚੇਂਜ ਕਰ ਰਿਹਾ ਜੀ। ਜੀ ਮੈਂ ਦੱਸ ਰਿਹਾ ਸੀ ਕਿ ਉਹਨਾਂ ਨੂੰ ਜਿਹੜਾ ਹਰਜੀਤ ਸਿੰਘ ਗਰੇਵਾਲ ਨੇ ਇਹ ਕਿਹਾ ਕਿ ਕਿਉਂ ਨਹੀਂ ਕੋਈ ਇੰਸਟੀਟਿਊਸ਼ਨ ਬਣਾਉਂਦਾ ਹੈਗਾ ਮੈਂਟਲ ਬੱਚਿਆਂ ਦੇ ਵਾਸਤੇ। ਇੱਕ ਜ਼ਮੀਨ ਜਿਹੜੀ ਉਹਨੂੰ ਦਿਖਾਈ ਗਈ, ਇਹ ਕਿਹਾ ਗਿਆ ਕਿ ਇਹ ਜ਼ਮੀਨ ਜਿਹੜੀ ਆ ਉਹਨੂੰ ਦਿੱਤੀ ਜਾ ਰਹੀ ਆ ਪਤੇ ਦੇ ਉੱਤੇ ਲਿਖ ਕੇ। ਉਹਦਾ ਇਹ ਕਹਿਣਾ ਹੈ ਮੱਗੂ ਪਰਿਵਾਰ ਦਾ, ਉਹਦੇ ਹੈੱਡ ਦਾ, ਕਿ ਉਹਦੇ ਤੋਂ 3.5 ਕਰੋੜ ਰੁਪਈਆ ਵੱਖੋ ਵੱਖਰੀਆਂ ਕਿਸ਼ਤਾਂ 'ਚ ਲੈ ਲਿਆ ਗਿਆ।
ਬਾਅਦ ਚ ਪਤਾ ਲੱਗਾ ਕਿ ਇਹ ਜ਼ਮੀਨ ਉਹਦੇ ਨਾਂ ਹੋਈ ਨਹੀਂ, ਇਹ ਪਹਿਲਾਂ ਹੀ ਰੌਲੇ ਗੋਲੇ ਵਾਲੀ ਜਿਹੜੀ ਜ਼ਮੀਨ ਹੈ। ਹਰਜੀਤ ਸਿੰਘ ਗਿੱਲ ਨੇ ਇਹ ਗੱਲ ਆਖੀ ਹੈ ਜੀ ਕਿ ਇਹਦੇ ਵਿੱਚ ਉਹਦਾ ਕੋਈ ਲੈਣਾ ਦੇਣਾ ਨਹੀਂਗਾ, ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ, ਉਹ ਅੱਜ ਤੱਕ ਕਿਸੇ ਬੱਗੂ ਨੂੰ ਮਿਲਿਆ ਹੀ ਨਹੀਂ। ਜੀ ਜੀ ਤੇ ਬਲਤੇਜ ਜੀ, ਜਿਹੜੀ ਆਪਾਂ ਆਪਣੀ ਅਗਲੀ ਜਿਹੜੀ ਇਹ ਗੱਲ ਕਰਦੇ ਹਾਂ ਵੀ ਜਿਸ ਦੇ ਵਿੱਚ ਜਿਹੜੇ ਨਵੇਂ ਪ੍ਰਧਾਨ ਮੰਤਰੀ ਨੇ ਪੰਜਾਬ ਦੇ ਨਰਿੰਦਰ ਮੋਦੀ, ਉਹਨਾਂ ਨੇ ਜਿਹੜੇ ਪਿਛਲੀ ਸਰਕਾਰ ਦੇ ਅਧੂਰੇ ਕੰਮ ਆ, ਜਿਹੜੇ ਕੰਮ ਸ਼ੁਰੂ ਤੋਂ ਕੀਤੇ ਪਰ ਉਹਨਾਂ ਨੇ ਪੂਰੇ ਨਹੀਂ ਕੀਤੇ, ਉਹਨਾਂ ਦੀ ਲਿਸਟ ਮੰਗੀ ਆਪਣੇ ਮੰਤਰੀਆਂ ਤੋਂ ਜੀ। ਜਿਹੜਾ ਉਹਨਾਂ ਨੇ 100 ਦਿਨ ਦਾ ਏਜੰਡਾ ਦਿੱਤਾ ਸੀਗਾ 100 ਡੇਜ਼, ਉਹਦੇ ਵਾਸਤੇ ਉਹਨਾਂ ਨੇ ਮੀਟਿੰਗ ਜਿਹੜੀ ਹੈ ਜੀ ਉਹ ਸਾਰੇ ਮੰਤਰੀਆਂ ਦੀ ਲਾਈ ਆ। ਉਹਦੇ ਵਿੱਚ ਇੱਕ ਤਾਂ ਉਹਨਾਂ ਤੋਂ ਇਹ ਪੁੱਛਿਆ ਗਿਆ ਜੀ ਕਿ 100 ਦਿਨਾਂ ਦੇ ਵਿੱਚ ਉਹ ਕਿਹੜਾ ਕੰਮ ਜਿਹੜਾ ਜੀ ਉਹ ਕਰਨਾ ਚਾਹੁੰਗੇ, ਕਿਉਂਕਿ ਪਿਛਲੀ ਵਾਰੀ ਉਹਨਾਂ ਨੂੰ ਇਹ ਟਾਈਮ ਦਿੱਤਾ ਗਿਆ ਸੀਗਾ ਕਿ ਤੁਹਾਨੂੰ ਜਿਹੜਾ ਜੀ 3 ਦਿਨਾਂ ਤੋਂ ਬਾਅਦ ਜਿਹੜਾ ਉਹ ਪੁੱਛਿਆ ਜਾਊਗਾ। ਇੱਕ ਤਾਂ ਉਹ ਪੁੱਛਿਆ। ਸੈਕਿੰਡ, ਜਿਹੜੀ UPA ਦੀ ਜਿਹੜੀ ਸਰਕਾਰ ਸੀਗੀ ਪਿਛਲੀ, ਜਿਹੜੀ ਕਾਂਗਰਸ ਤੇ ਉਹਦੇ ਸਹਿਯੋਗੀਆਂ ਦੀ, ਉਹਦੇ ਦੌਰਾਨ ਕਿਹੜੇ ਕੰਮ ਨੇ ਜਿਹੜੇ ਅਧੂਰੇ ਰਹਿ ਗਏ, ਇਹਦੀ ਲਿਸਟ ਜਿਹੜੀ ਡੀਟੇਲ ਦੇ ਵਿੱਚ ਨਰਿੰਦਰ ਮੋਦੀ ਹੋਰਾਂ ਨੇ ਮੰਗੀ ਆ ਸਾਰੀ ਦੀ ਸਾਰੀ, ਕਿ ਲਿਸਟ ਜਿਹੜੀ ਪ੍ਰੋਵਾਈਡ ਕੀਤੀ ਜਾਵੇ ਤਾਂ ਕਿ ਇਹ ਜਿਹੜੇ ਅਧੂਰੇ ਰਹਿ ਗਏ ਕੰਮ ਨੇ ਉਹਨਾਂ ਨੂੰ ਅੱਗੋਂ ਜਿਹੜਾ ਹੈ ਜੀ ਉਹ ਤੋੜਿਆ ਜਾ ਸਕੇ। ਨਰਿੰਦਰ ਮੋਦੀ ਹੋਰੀ ਇਹ ਪ੍ਰਭਾਵ ਜਿਹੜਾ ਜੀ ਉਹ ਵੱਖ-ਵੱਖ ਮੀਟਿੰਗ ਦੇ ਵਿੱਚ ਦੇਣ ਦੀ ਕੋਸ਼ਿਸ਼ ਜਿਹੜੀ ਕਰ ਰਹੇ ਨੇ, ਟਰਾਈ ਕਰ ਰਹੇ ਨੇ ਕਿ ਉਹਨਾਂ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਉਹ ਪਹਿਲੇ ਪ੍ਰਧਾਨ ਮੰਤਰੀਆਂ ਦੇ ਨਾਲੋਂ ਵੱਖਰਾ ਹੋਊਗਾ, ਉਹ ਖੁਦ ਦਰੁਸਤ ਰਹਿਣਗੇ ਤੇ ਉਹਨਾਂ ਦਾ ਜਿਹੜਾ ਦਫ਼ਤਰ ਹੈ ਜੀ ਉਹ ਵੀ ਚੁਸਤ ਦਰੁਸਤ ਜਿਹੜਾ ਜੀ ਇਸ ਮਾਮਲੇ ਦੇ ਵਿੱਚ ਰਹੂਗਾ ਤੇ ਜਵਾਬਦੇਹ ਜਿਹੜਾ ਜੀ ਉਹ ਹੋਊਗਾ। ਦੇਖਦੇ ਹਾਂ ਕਿ ਇਹ ਚੀਜ਼ਾਂ ਜਿਹੜੀਆਂ ਨੇ ਕਿੰਨੀਆਂ ਕੁ ਕਾਰਗਰ ਸਾਬਤ ਹੁੰਦੀਆਂ ਨੇ। ਉਂਝ ਵੈਸੇ ਇੱਕ ਗੱਲ ਜ਼ਰੂਰ ਹੈ ਜੀ ਕਿ ਪਹਿਲਾਂ ਏਦਾਂ ਐਡੀ ਛੇਤੀ ਮੀਟਿੰਗ ਜਿਹੜੀਆਂ ਨੇ ਉਹ ਘੱਟ ਹੀ ਹੁੰਦੀਆਂ ਸਨ, ਜਿਹੋ ਜਿਹੀਆਂ ਨਰਿੰਦਰ ਮੋਦੀ ਹੋਰਾਂ ਨੇ ਲਾਉਣੀਆਂ ਸ਼ੁਰੂ ਕੀਤੀਆਂ ਨੇ। ਜੀ ਜੀ ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਦਮਨਦੀਪ ਦੇ ਬਾਰੇ, ਐਨਫੋਰਸਮੈਂਟ ਡਾਇਰੈਕਟੋਰੇਟ ਆ, ਉਹਨਾਂ ਨੇ ਉਹਦੇ ਘਰ ਦੇ ਬਾਹਰ ਜਿਹੜਾ ਨੋਟਿਸ ਆ ਉਹ ਚਿਪਕਾ ਦਿੱਤਾ ਹੈ। ਕਿਸ ਚੀਜ਼ ਦੇ ਬਾਰੇ ਆ ਇਹ ਨੋਟਿਸ? ਦਮਨਵੀਰ ਸਿੰਘ ਜਿਹੜਾ ਜੀ ਉਹਨੂੰ ਇਹ ਸੰਮਣ ਜਾਰੀ ਕੀਤਾ ਗਿਆ ਜੀ। ਹੁਣ ਇਹਨੂੰ ਪੰਜਾਬੀ ਦੇ ਵਿੱਚ ਨਾ ਚਿਸ਼ਤੀ ਕਰਨਾ ਕਹਿੰਦੇ ਆ ਜੀ। ਜਦੋਂ ਬੰਦਾ ਕੋਈ ਲੱਭਦਾ ਨੀਗਾ ਫਿਰ ਉੱਥੇ ਪੈਂਦਾ ਅਦਾਲਤ ਦੇ ਵਿੱਚ ਕਿ ਚਿਸ਼ਤੀ ਜਿਹੜੀ ਜੀ ਕੀਤੀ ਗਈ ਤੇ ਢੋਲ ਵਜਾਇਆ ਗਿਆ। ਪਹਿਲਾਂ ਢੋਲ ਵੀ ਵਜਾਉਂਦੇ ਹੁੰਦੇ ਸੀਗੇ, ਅੱਜ ਕੱਲ੍ਹ ਢੋਲ ਨਹੀਂ ਵਜਾਉਂਦੇ, ਚਿਸ਼ਤੀ ਕਰ ਦਿੰਦੇ ਨੇ। ਚਿਸ਼ਤੀ ਮਤਲਬ ਚਿਪਕਾ ਦੇਣਾ ਜਿਹੜਾ ਜੀ। ਨੋਟਿਸ ਜਿਹੜਾ ਉਹਦੀ ਜਿਹੜੀ ਜਲੰਧਰ ਦੇ ਵਿੱਚ ਜਿਹੜੀ ਕੋਠੀ ਆ ਅਰਬਨ ਸਟੇਟ ਦੇ ਵਿੱਚ, ਉਹਦੀ ਮੁੱਖ ਕੰਧ ਦੇ ਉੱਤੇ ਇਹ ਜਿਹੜਾ ਸੰਮਣ ਆ ਚਿਪਕਾ ਦਿੱਤਾ ਗਿਆ ਕਿ ਭਾਈ ਤੇਰੀ ਜ਼ਰੂਰਤ ਹੈ ਐਨਫੋਰਸਮੈਂਟ ਡਾਇਰੈਕਟੋਰੇਟ ਨੂੰ, ਤੈਨੂੰ ਪਹਿਲਾਂ ਵੀ ਜਿਹੜੇ ਸੰਮਣ ਦਿੱਤੇ ਨੇ ਪਰ ਇਹਨਾਂ ਨੂੰ ਹਮੇਸ਼ਾ ਜਿਹੜਾ ਇਗਨੋਰ ਕੀਤਾ। 13 ਜੂਨ ਨੂੰ 10 ਵਜੇ ਦਮਨਵੀਰ ਨੂੰ ਪੇਸ਼ ਹੋਣ ਦੇ ਵਾਸਤੇ ਜਿਹੜਾ ਇਹ ਨੋਟਿਸ ਹੈ ਉਹ ਦਿੱਤਾ ਗਿਆ। ਇਹਦੇ ਨੋਟਿਸ ਦੇ ਵਿੱਚ ਲਿਖਿਆ ਹੋਇਆ ਕਿ ਉਹ ਆਪਣੇ ਨਾਲ ਭਾਈ ਪਾਸਪੋਰਟ, ਪਿਛਲੇ 5 ਸਾਲਾਂ ਦੀਆਂ ਰਿਟਰਨਾਂ, ਆਪਣੀ ਟੋਟਲ ਜਿਹੜੀ ਜਾਇਦਾਦ ਆ ਉਹਦੇ ਦਸਤਾਵੇਜ਼ ਤੇ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਨਾਂ ਦੇ ਉੱਤੇ ਉਹਨਾਂ ਦੇ ਜਿਹੜੇ ਖਾਤੇ ਨੇ ਉਹ ਪੂਰੀ ਦੀ ਪੂਰੇ ਲੈ ਕੇ ਆਵੇ। 6000 ਕਰੋੜ ਰੁਪਏ ਦੀ ਸਿੰਥੈਟਿਕ ਡਰੱਗ ਦੇ ਮਾਮਲੇ ਦੇ ਵਿੱਚ ਦਮਨਵੀਰ ਦੀ ਕਥਿਤ ਰੂਪ ਦੇ ਵਿੱਚ ਸ਼ਮੂਲੀਅਤ ਕਰਕੇ ਸਰਵਣ ਸਿੰਘ ਫਲੌਰ ਨੂੰ ਵੀ ਅਸਤੀਫਾ ਜਿਹੜਾ ਆਪਣੇ ਅਹੁਦੇ ਤੋਂ ਦੇਣਾ ਪਿਆ। ਇਹ ਤਾਣਾ ਬਾਣਾ ਜਿਹੜਾ ਜੀ ਇਹਦੀਆਂ ਜਿਹੜੀਆਂ ਲੀਰਾਂ ਨੇ ਨਾ ਉਹ ਜਾ ਕੇ ਨਿਕਲਦੀਆਂ ਨੇ ਜੀ ਕੈਨੇਡਾ ਦੇ ਵਿੱਚ। ਕੈਨੇਡਾ ਦੇ ਵਿੱਚ ਜਿਹੜੀ ਡਰੱਗ ਆ ਸਪਲਾਈ ਹੁੰਦੀ ਰਹੀ ਚੂਨੀ ਲਾਲ ਗਾਭਾ ਤੇ ਉਹਦੇ ਰਾਹੀਂ ਲੋਕਾਂ ਦੀ, ਤੇ ਇਹ ਜਿਹੜਾ ਪੈਸਾ ਆਇਆ ਜੀ ਹਵਾਲਾ ਦੇ ਥਰੂ ਉਸ ਡਰੱਗ ਦਾ ਆਇਆ ਦੱਸੀਦਾ, ਜਿਹਦੀ ਛਾਣਬੀਣ ਇਨਫੋਰਸਮੈਂਟ ਡਾਇਰੈਕਟੋਰੇਟ ਕਰ ਰਹੀ ਹੈ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਤੇਲੰਗਾਨਾ ਜਿਹੜਾ ਆ ਭਾਰਤ ਦਾ 29ਵਾਂ ਸੂਬਾ ਬਣਿਆ ਆ ਜੀ। ਬਕਾਇਦਾ ਤੌਰ ਦੇ ਉੱਤੇ ਇਹ ਰਾਜ ਬਣ ਗਿਆ। KCR ਜਿਹੜੇ ਨੇ ਉਹ ਇਹਦੇ ਪਹਿਲੇ ਮੁੱਖ ਮੰਤਰੀ ਬਣ ਗਏ ਨੇ ਜੀ, ਔਰ 11 ਮੰਤਰੀਆਂ ਦੇ ਵਿੱਚ ਉਹਨਾਂ ਦਾ ਮੁੰਡਾ ਤੇ ਭਤੀਜਾ ਵੀ ਜਿਹੜਾ ਸ਼ਾਮਲ ਹੈ। ਭਾਈ ਭਤੀਜਾਵਾਦ ਦੀ ਸ਼ੁਰੂਆਤ ਵੀ ਜਿਹੜੀ ਆ ਉਹ ਨਾਲ ਦੀ ਨਾਲ ਹੋਈ ਹੈ ਜੀ। ਜਿਹੜਾ ਇਹ ਨਵਾਂ ਬਣਿਆ ਸੂਬਾ ਜੀ, ਇਹ 29ਵਾਂ ਹੈ ਜੀ ਭਾਰਤ ਦਾ। 57 ਸਾਲ ਪਹਿਲਾਂ 1956 ਦੇ ਵਿੱਚ ਹੈਦਰਾਬਾਦ ਦਾ ਤੇਲਗੂ ਬੋਲਦਾ ਤੇਲੰਗਾਨਾ ਖੇਤਰ ਜਿਹੜਾ ਸੀ ਆਂਧਰਾ ਪ੍ਰਦੇਸ਼ ਦੇ ਵਿੱਚ ਸ਼ਾਮਲ ਜਿਹੜਾ ਸੀਗਾ ਉਹ ਕਰ ਲਿਆ ਗਿਆ, ਔਰ ਹੁਣ ਲੰਮੀ ਜੱਦੋਜਹਿਦ ਤੋਂ ਬਾਅਦ ਇੱਕ ਵਾਰੀ ਫੇਰ ਜਿਹੜਾ ਜੀ ਇਹ ਸੂਬਾ ਬਣ ਗਿਆ। ਭਾਵ ਕਿ ਜਿਹੜਾ ਆਂਧਰਾ ਹੈ ਜੀ ਉਹ ਹੁਣ ਕੱਟਿਆ ਵੱਢਿਆ ਗਿਆ, ਛੋਟਾ ਹੋ ਗਿਆ ਜੀ। ਅਗਲੀ ਆਪਾਂ ਗੱਲ ਕਰਦੇ ਹਾਂ ਰਣੀਕੇ ਹੁਣਾਂ ਬਾਰੇ। ਉਹਨਾਂ ਦੇ ਪਿੰਡ ਚੋਂ 6000 ਲੀਟਰ ਜਿਹੜੀ ਸ਼ਰਾਬ ਆ ਉਹ ਫੜੀ ਗਈ ਆ। ਇੰਨੀ ਸ਼ਰਾਬ ਕੀ ਕਰ ਰਹੇ ਸੀ? 9000 ਲੀਟਰ ਟੋਟਲ ਹੈ ਜੀ। 6000 ਲੀਟਰ ਤਾਂ ਘਰ ਦੀ ਕੱਢੀ ਹੈ ਤੇ 3000 ਲੀਟਰ ਜਿਹੜੀ ਲਾਹਣ ਹੈ ਉਹ ਮਿਲੀ ਹੈ ਜੀ ਉਹਨਾਂ ਦੇ ਪਿੰਡ ਦੇ ਵਿੱਚੋਂ, ਰਣੀਕੇ ਦੇ ਵਿੱਚੋਂ। ਮੈਂ ਇਹ ਕਲੀਅਰ ਕਰਨਾ ਕਿ ਰਣੀਕੇ ਉਹਨਾਂ ਦੇ ਘਰ ਚੋਂ ਨਹੀਂ, ਇਹ ਉਹਨਾਂ ਦੇ ਪਿੰਡ ਦੇ ਵਿੱਚੋਂ। ਜਿਹੜੀ ਪਿੰਡ ਕਿੱਦਾਂ ਕਦੀ ਰਣੀਕੇ ਛੋਟਾ ਜਿਹਾ ਪਿੰਡ ਆ,
ਇਸ ਮਾਮਲੇ ਦੇ ਉੱਤੇ ਜਿਹੜੇ ਮਾਝਾ ਸਰਵਿਸਮੈਨ ਤੇ ਮਨੁੱਖੀ ਅਧਿਕਾਰ ਦੇ ਮੁਖੀ ਨੇ ਜੀ ਕਰਨਲ GS ਸੰਧੂ, ਉਹਨਾਂ ਨੇ ਸਵਾਲੀਆ ਚਿੰਨ੍ਹ ਜਿਹੜੇ ਨੇ ਉਹ ਖੜੇ ਕੀਤੇ ਨੇ। ਉਹਨਾਂ ਦਾ ਇਹ ਕਹਿਣਾ ਹੈ ਕਿ ਜਦੋਂ ਇੱਕ ਰਾਜਨੀਤਿਕ ਵਿਅਕਤੀ ਇਸ ਪਿੰਡ ਦੇ ਵਿੱਚ ਰਹਿੰਦਾ, ਉਹਨੂੰ ਇਹ ਨਹੀਂ ਪਤਾ ਕਿ ਉਹਦੇ ਪਿੰਡ ਦੇ ਵਿੱਚ ਮਾੜਾ ਸ਼ਰਾਬ ਜਿਹੜੀ ਆ ਉਹ ਨਿਕਲ ਰਹੀ ਹੈ। 6000 ਲੀਟਰ ਘਰ ਦੀ ਕੱਢੀ ਹੋਈ ਸ਼ਰਾਬ 3000 ਲੀਟਰ ਜਿਹੜੀ ਆ ਉਹ ਕਰਨੀ ਕੀ ਸੀ? ਪੂਰੇ ਦਾ ਪੂਰਾ ਪਿੰਡ ਰੋੜਨਾ ਸੀਗਾ ਜਾਂ ਪਿੰਡਾਂ ਨੂੰ ਮਾਰਨਾ ਸੀਗਾ ਜੀ। ਉਹਨਾਂ ਨੇ ਇਹ ਕਿਹਾ ਕਿ ਰਣੀਕੇ ਜਿਹੜਾ ਜੀ ਉਹਦਾ ਅਸਤੀਫਾ ਜਿਹੜਾ ਜੀ ਉਹ ਲਿਆ ਜਾਣਾ ਚਾਹੀਦਾ। ਕਿਤੇ ਅਸਤੀਫਾ ਉਹਨਾਂ ਨੇ ਦੇਣਾ, ਤੁਹਾਨੂੰ ਯਾਦ ਹੋਣਾ ਕਿ ਗੁਲਜ਼ਾਰ ਸਿੰਘ ਰਣੀਕੇ ਹੋਰਾਂ ਤੋਂ ਫੰਡਾਂ ਦੀ ਹੇਰਾਫੇਰੀ ਦੇ ਵਿੱਚ ਅਸਤੀਫਾ ਲਿਆ ਗਿਆ ਸੀਗਾ। ਮੁੜ ਕੇ ਆਪ ਹੀ ਸਰਕਾਰ ਨੇ ਕਲੀਨ ਦੇ ਕੇ ਉਹਨਾਂ ਨੂੰ ਮੁੜ ਕੇ ਫਿਰ ਮੰਤਰੀ ਜਿਹੜਾ ਸੀਗਾ ਉਹ ਬਣਾ ਦਿੱਤਾ ਸੀਗਾ ਜੀ। ਅਗਲੀ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਦੇ ਬਾਰੇ। ਉਸ ਨੂੰ ਜਿੱਦਾਂ ਭਗਵੰਤ ਮਾਨ ਹੁਣੀ ਵੀ ਦੱਸ ਕੇ ਗਏ ਆ, ਸੂਬਾਈ ਪਾਰਟੀ ਆ, ਉਸ ਦੇ ਵਜੋਂ ਉਹਨਾਂ ਨੂੰ ਮਾਨਤਾ ਮਿਲੀ ਆ ਪੰਜਾਬ ਤੇ ਦਿੱਲੀ ਦੇ ਵਿੱਚ। ਇਸ ਦੇ ਉੱਤੇ ਕਿੱਦਾਂ ਹੈ ਜੀ? ਇਹ ਵੀ ਬੜਾ ਲੋਕਾਂ ਦੇ ਵਾਸਤੇ ਸਵਾਲ ਵੀ ਉੱਠਦੇ ਰਹੇ ਨੇ ਕਿ ਉਹਨਾਂ ਨੂੰ ਜਿਹੜਾ ਜੀ ਚੋਣ ਨਿਸ਼ਾਨ ਤੇ ਬਹੁਤੇ ਲੋਕੀ ਸਵਾਲ ਕਰਦੇ ਸਨ ਕਿ ਚੋਣ ਨਿਸ਼ਾਨ ਉਹਨਾਂ ਨੂੰ ਮਿਲੂਗਾ ਜਾਂ ਨਹੀਂ, ਰਹਿ ਜਾਊਗਾ ਜਾਂ ਨਹੀਂ। ਲੋਕ ਸਭਾ ਚੋਣਾਂ ਦੇ ਵਿੱਚ ਪੰਜਾਬ ਤੋਂ 4 ਸੀਟਾਂ ਜਿੱਤਣ ਵਾਲੀ ਆਮ ਆਦਮੀ ਪਾਰਟੀ ਨੂੰ ਸਟੇਟ ਪਾਰਟੀ ਦੇ ਵਜੋਂ ਮਾਨਤਾ ਜਿਹੜੀ ਆ ਜੀ ਉਹ ਮਿਲ ਗਈ ਆ। ਚੋਣ ਪ੍ਰਸ਼ਾਸਨ ਨੇ ਪਾਰਟੀ ਨੂੰ ਜਿਹੜਾ ਬਕਾਇਦਾ ਤੌਰ ਤੇ ਲਿਖ ਕੇ ਦੇ ਦਿੱਤਾ ਕਿ ਆਮ ਆਦਮੀ ਪਾਰਟੀ ਨੇ ਜਿਹੜਾ ਝਾੜੂ ਚੋਣ ਨਿਸ਼ਾਨ ਸੀਗਾ ਇਹਦੇ ਵਿੱਚ ਲੋਕ ਸਭਾ ਦੇ ਵਿੱਚ ਹਿੱਸਾ ਲਿਆ ਸੀਗਾ, ਔਰ ਇਹ ਚੋਣ ਨਿਸ਼ਾਨ ਆਰਡਰ 1968 ਦੇ ਪੈਰਾ ਨੰਬਰ 6 ਵਾਲੀ ਜਿਹੜੀ ਸ਼ਰਤ ਹੈ ਉਹ ਪੂਰੀ ਕਰਦਾ, ਜਿਹਦੇ ਕਰਕੇ ਹੁਣ ਇਹਨੂੰ ਸਟੇਟ ਪਾਰਟੀ ਦੀ ਮਾਨਤਾ ਜਿਹੜੀ ਮਿਲ ਗਈ ਹੈ। ਕਿਉਂਕਿ 4 ਸੀਟਾਂ ਜਿਹੜੀਆਂ ਨੇ ਉਹ ਪਟਿਆਲਾ, ਫਰੀਦਕੋਟ, ਫਤਿਹਗੜ੍ਹ ਸਾਹਿਬ ਤੇ ਸੰਗਰੂਰ ਜਿਹੜੀ ਹੈ ਜੀ ਉਹ ਜਿੱਤੀ ਹੈ। ਪਾਰਟੀ ਨੇ ਪੰਜਾਬ ਦੇ ਵਿੱਚ 24.5% ਦੇ ਕਰੀਬ ਵੋਟਾਂ ਜਿਹੜੀਆਂ ਨੇ ਉਹ ਹਾਸਲ ਕੀਤੀਆਂ ਨੇ ਤੇ ਸੂਬੇ ਦੇ ਕੁੱਲ 117 ਵਿਧਾਨ ਸਭਾ ਹਲਕਿਆਂ ਦੇ ਵਿੱਚੋਂ 33 ਦੇ ਉੱਤੇ ਉਹ ਅੱਗੇ ਰਹੀ ਹੈ ਤੇ 26 ਹਲਕਿਆਂ ਦੇ ਵਿੱਚ ਇਹਦਾ ਥਾਂ ਜਿਹੜਾ ਉਹ ਦੂਜੇ ਨੰਬਰ ਦੇ ਉੱਤੇ ਰਿਹਾ। ਤੇ ਇਹਨਾਂ ਚੋਣਾਂ ਦੇ ਵਿੱਚ ਅਕਾਲੀ ਦਲ ਨੇ 26 ਤੇ ਕਾਂਗਰਸ ਨੇ 33% ਦੀ ਵੋਟਾਂ ਜਿਹੜੀਆਂ ਹਾਸਲ ਕੀਤੀਆਂ ਸੀਗੀਆਂ। ਤੇ ਪੰਜਾਬ ਦੇ ਵਿੱਚ ਬਕਾਇਦਾ ਤੌਰ ਦੇ ਉੱਤੇ ਸਟੇਟ ਪਾਰਟੀ ਦਾ ਉਹਨੂੰ ਜਿਹੜਾ ਅਹੁਦਾ ਸੀਗਾ ਜੀ ਉਹ ਮਿਲ ਗਿਆ ਜੀ। ਇੱਕ ਕਿਸਮ ਦੇ ਨਾਲ ਜਿਵੇਂ ਭਗਵੰਤ ਮਾਨ ਦੱਸ ਕੇ ਗਏ ਨੇ ਉਹਦਾ ਜਿਹੜਾ ਦਫ਼ਤਰ ਆ ਜੀ ਉਹ ਚੰਡੀਗੜ੍ਹ ਦੇ ਵਿੱਚ ਛੇਤੀ ਖੁੱਲੂਗਾ ਜੀ। ਤੇ ਜਿਹੜੀ ਇੱਕ ਇਹਨਾਂ ਨੇ ਸਪੈਸ਼ਲ ਜਿਹੜੇ ਯੂਨਿਟ ਬਣਾਇਆ ਸੀਗਾ ਜਿਹੜੀ ਕਾਲੇ ਧਨ ਦੇ ਬਾਰੇ ਸੀਗਾ, ਤੇ ਉਹਨਾਂ ਦੀ ਕਹਿੰਦੇ ਜੀ ਮੀਟਿੰਗ ਹੋਈ ਆ, ਉਸ ਦੇ ਉੱਤੇ ਜਿਹੜੀ ਕੋਈ ਚੀਜ਼ ਬਾਹਰ ਸਾਹਮਣੇ ਆਈ ਵੀ ਕੀ ਮੀਟਿੰਗ 'ਚ ਗੱਲਬਾਤ ਹੋਈ ਆ? ਉਹਦੇ ਵਿੱਚ ਅਜੇ ਤਾਂ ਇਹ ਜਿਹੜੀ ਕਮੇਟੀ ਉਹਨਾਂ ਦੀ SIT ਜਿਹੜੀ ਹੈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਉਹ ਅਜੇ ਪਤਾ ਲਾ ਰਹੀ ਹੈ ਕਿ ਕਿੰਨਾ ਪੈਸਾ ਬਾਹਰ ਪਿਆ, ਕਿਹੜੇ ਕਿਹੜੇ ਮੁਲਕਾਂ ਦੇ ਵਿੱਚ ਪਿਆ। ਨੂੰ ਤਾਂ ਸਵਾਗਤ ਇੱਥੇ ਪੰਜਾਬ ਦੇ ਵਿੱਚ ਸਾਡੇ ਮੁੱਖ ਮੰਤਰੀ ਵੀ ਕਰੀ ਜਾਂਦੇ ਨੇ ਕਿ ਸਵਾਗਤ ਹੈ ਇਹਦਾ, ਪਰ ਜੇ ਕਿਤੇ ਅਮਰੀਕਾ ਦੇ ਵਿੱਚ ਪਾਰਕਿੰਗਾਂ ਵਾਲਾ ਕੰਮ ਨਿਕਲਾ ਤੇ ਫਿਰ ਉਹ ਵੀ ਨਾ ਕਿਤੇ ਫਸਦੇ ਨਜ਼ਰ ਆਉਣ। ਨਿਕਲਣਾ ਬੜਾ ਔਖਾ ਜੀ। ਲੱਗਦਾ ਕਿ ਇਹ ਜਿਹੜੀ ਕਮੇਟੀ ਬਣਾਈ ਗਈ ਆ ਇਹ ਅੱਕੀ ਭਲਾਈ ਹੱਥ ਹੀ ਮਾਰੂਗੀ ਬਹੁਤਾ ਕੁਝ, ਕਿਉਂਕਿ ਜਿਹੜਾ ਗੰਗਾ ਗਈਆਂ ਹੱਡੀਆਂ ਨੇ ਨਾ ਉਹ ਕਿੱਥੇ ਵਾਪਸ ਆਉਂਦੀਆਂ ਨੇ। ਜਿਹੜਾ ਪੈਸਾ ਚਲੇ ਗਿਆ ਮੇਰਾ ਇਹ ਮੰਨਣਾ ਜੀ ਕਿ ਉਹ ਵਾਪਸ ਆਉਣਾ ਬੜਾ ਔਖਾ। ਹਾਂ, ਜੇ ਕੀਤਾ ਜਾ ਸਕਦਾ ਤੇ ਇਹ ਕਿਸੇ ਤਰੀਕੇ ਨਾਲ ਹੋ ਜਾਏ ਕਿ ਪੈਸਾ ਅੱਗੋਂ ਜਿਹੜਾ ਜੀ ਇਹ, ਕਿਉਂਕਿ ਇਸ ਵੇਲੇ ਤੁਹਾਨੂੰ ਪਤਾ ਜੀ ਕਿ ਕਿੰਨਾ ਪੈਸਾ ਜਿਹੜਾ ਬਲੈਕ ਮਨੀ ਦਾ ਹੈ ਉਹ ਬਾਹਰ ਨੂੰ ਤੁਰਿਆ ਜਾਂਦਾ, ਅੱਗੋਂ ਕਿਹੜੇ ਤਰੀਕੇ ਦੇ ਨਾਲ ਰੋਕਿਆ ਜਾ ਸਕਦਾ, ਇਹ ਬੜੀ ਵੱਡੀ ਅਚੀਵਮੈਂਟ ਹੋਊ ਜੀ ਅੱਗੋਂ ਰੋਕਿਆ ਜਾਵੇ। ਮੈਨੂੰ ਨਹੀਂ ਲੱਗਦਾ ਜੀ ਕਿ SIT ਹੈ, ਪਤਾ ਨਹੀਂ ਕੱਲ ਨੂੰ ਉਹ ਕੋਈ ਕਾਰਨਾਮਾ ਕਰ ਦੇਵੇ ਕਿ ਉਹ ਜਿਹੜਾ ਜੀ ਪੈਸਾ ਵਾਪਸ ਲੈ ਆਊਗੀ ਜੀ। ਤੇ ਆਪਣੀ ਜਿਹੜੀ ਅਗਲੀ ਗੱਲ ਕਰਦੇ ਹਾਂ, ਯੂਨਾਈਟਿਡ ਨੇਸ਼ਨ ਤੋਂ ਸੰਯੁਕਤ ਰਾਸ਼ਟਰ ਉਹਨਾਂ ਤੋਂ ਆਈ ਆ, ਉਹਨਾਂ ਨੇ ਜਿਹੜੀਆਂ ਭਾਰਤ ਦੇ ਵਿੱਚ ਹੋ ਰਹੀਆਂ ਮਹਿਲਾਵਾਂ ਦੇ ਵਿਰੁੱਧ ਜਿਹੜੀ ਵਿਸ਼ੇਸ਼ ਤੌਰ ਤੇ ਜਿਹੜੀ ਉਹਨਾਂ ਦੀ ਗੱਲ ਕੀਤੀ ਆ ਹਿੰਸਾ ਨੂੰ, ਉਹਨਾਂ ਨੂੰ ਹਿਊਮਨ ਰਾਈਟ ਦੀ ਜਿਹੜੀ ਵਾਇਲੇਸ਼ਨ ਆ ਉਹ ਕਰਾਰ ਦਿੱਤਾ ਆ। ਇਸ ਦੇ ਉੱਤੇ ਕਿਸੇ ਜਿਹੜੇ ਸਿਆਸਤਦਾਨ ਜਾਂ ਕਿਸੇ ਪਾਰਟੀ ਦੇ ਵੱਲੋਂ ਜਾਂ ਜਿਹੜੀ ਗਵਰਨਮੈਂਟ ਅਫੀਸ਼ੀਅਲ ਆ ਉਹਨਾਂ ਦੇ ਵੱਲੋਂ ਕੋਈ ਬਿਆਨ ਜਾਂ ਕੁਛ ਹੋਇਆ ਆ, ਤੇ ਤੁਸੀਂ ਇਸ ਦੇ ਉੱਤੇ ਕੀ ਟਿੱਪਣੀ ਕਰਦੇ ਹੋ? ਉਹ ਇੱਥੇ ਤਾਂ ਜਿਹੜੀ ਹੈ ਜੀ ਇਲਜ਼ਾਮਬਾਜ਼ੀ ਇੱਕ ਤੋਂ ਦੂਜੀ ਤੋਂ ਤੀਜੀ ਧਿਰ ਹੁਣ ਜਿਹੜੀ ਸੈਂਟਰ ਸਰਕਾਰ ਆ ਜੀ ਉੱਤਰ ਪ੍ਰਦੇਸ਼ ਦੇ ਉੱਤੇ ਨਿਸ਼ਾਨਾ ਸਾਧੀ ਬੈਠੀ ਆ ਕਿ ਉਹਨੇ SC ਐਕਟ ਜਿਹੜਾ ਸੀਗਾ ਉਹ ਤੁਰੰਤ ਕਿਉਂ ਨਹੀਂ ਲਾਇਆ। ਜਿਹੜੀ ਉੱਤਰ ਪ੍ਰਦੇਸ਼ ਦੀ ਸਰਕਾਰ ਆ ਜੀ ਉਹ ਆਪਣਾ ਕਹੀ ਜਾਂਦੀ ਹੈ ਜੀ ਕਿ ਇਹਦੇ ਉੱਤੇ ਸਿਆਸਤ ਨਾ, ਜੇ ਸਿਆਸਤ ਇਹ ਉੱਤੇ ਨਾ ਹੋਈ, ਬੋਲੇ ਹੀ ਨਾ, ਤੇ ਫਿਰ ਉਹਨਾਂ ਵਿਚਾਰੀਆਂ ਕੁੜੀਆਂ ਸੀਗੀਆਂ ਜਿਹੜਾ ਇੱਕ ਦਲਿਤ ਸਮਾਜ ਦੇ ਨਾਲ, ਦਲਿਤ ਭਾਈਚਾਰੇ ਦੇ ਨਾਲ ਸੰਬੰਧਿਤ, ਕਿਸੇ ਵੀ ਭਾਈਚਾਰੇ ਦੇ ਨਾਲ ਸੰਬੰਧਿਤ ਹੋਣ, ਜਿਸ ਤਰੀਕੇ ਦੇ ਨਾਲ ਉਹਨਾਂ ਦਾ ਇਹ ਰੇਪ ਕਰਕੇ ਮਰਡਰ ਕੀਤਾ ਗਿਆ, ਮੇਰਾ ਖਿਆਲ ਜੰਗਲ ਦੇ ਵਿੱਚ ਜੰਗਲੀ ਲੋਕਾਂ ਦੀ ਜਿਹੜੀ ਹੈ ਜੀ ਉਹ ਵੀ ਇੱਥੇ ਤਾਂ ਸਥਿਤੀ ਦੀਦੀ ਆ। ਮੈਂ ਇਹ ਵੀ ਦੱਸਦਾ ਕਿ ਰੌਲਾ ਇਹਦਾ ਬਹੁਤ ਵੱਡਾ ਪੈ ਰਿਹਾ ਹੈ, ਪਰ ਪੰਜਾਬ ਦੇ ਵਿੱਚ ਵੀ, ਲੁਧਿਆਣੇ ਦੇ ਵਿੱਚ ਵੀ ਇਸੇ ਕਿਸਮ ਦਾ ਗੈਂਗ ਰੇਪ ਜਿਹੜਾ ਜੀ ਉਹ ਹੋਇਆ।
ਜਿਹੜੇ ਉਹ ਵਿਅਕਤੀ ਫੜ ਲਏ ਨੇ। ਇਹ ਘਟਨਾਵਾਂ ਰੋਜ਼ ਦੀਆਂ ਘਟਨਾਵਾਂ ਜਿਹੜੀਆਂ ਨਾ ਜੀ ਉਹ ਹੋ ਗਈਆਂ। ਜੇ ਇਹ ਯੂਨਾਈਟਿਡ ਨੇਸ਼ਨ ਦੇ ਵੱਲੋਂ ਫਿਕਰਮੰਦੀ ਜਿਹੜੀ ਜ਼ਾਹਰ ਕੀਤੀ ਗਈ ਹੈ, ਬਿਲਕੁਲ ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵਾਲੀ ਗੱਲ ਹੀ ਹੈ ਜੀ, ਕਿਉਂਕਿ ਜੇ ਦਿੱਲੀ ਦੇ ਵਿੱਚ ਰੇਪ ਹੋ ਰਿਹਾ, ਬਾਕੀ ਸ਼ਹਿਰਾਂ ਦੇ ਵਿੱਚ ਜਿਹੜਾ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਸਾਹਮਣੇ ਆਈਆਂ ਨੇ, ਸਖਤ ਕਾਨੂੰਨ ਬਣ ਗਏ, ਇੰਨਾ ਰੌਲਾ ਪੈ ਗਿਆ, ਲੋਕ ਸੜਕਾਂ ਤੇ ਵੀ ਉਤਰ ਆਏ, ਪਰ ਜਿਹੜੇ ਇਹੋ ਜਿਹੀ ਬਿਰਤੀ ਦੇ ਲੋਕ ਨੇ ਉਹਨਾਂ ਦੇ ਵਿੱਚ ਦਹਿਸ਼ਤ ਦਾ ਡਰ ਪਾਉਣ ਦੇ ਵਿੱਚ ਪਤਾ ਨਹੀਂ ਕਿਉਂ ਕਾਨੂੰਨ ਜਿਹੜਾ ਉਹ ਫੇਲ ਹੋ ਰਿਹਾ। ਜੀ 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 ਅਤੇ ਨਾਲ ਦੇ ਨਾਲ ਕਿਤੇ ਨਾ ਕਿਤੇ ਇਹ ਜਿਹੜੇ ਜੀ ਨਾ ਪੜ੍ਹੇ ਹੋਣ ਦੇ ਜਿਹੜੇ ਕਾਰਨਾਂ ਅਤੇ ਬੇਸਿਕ ਜਾਂ ਕਾਮਨ ਸੈਂਸ ਵਾਲੀ ਜਿਹੜੀ ਇਹ ਘੱਟ ਨਜ਼ਰ ਆਉਂਦੀ ਆ ਵੀ ਇਹਨਾਂ ਨੂੰ ਜਿਹੜੀ ਅਕਲ ਆ ਉਹ ਬਹੁਤ ਘੱਟ ਹੈਗੀ ਆ। ਲੋਕਾਂ ਦੇ ਜਿਹੜੇ ਐਥਿਕ ਆ, ਜਿਹੜੀ ਨੈਤਿਕਤਾ ਆ, ਉਹ ਮੁੱਕਦੀ ਜਾ ਰਹੀ ਆ। ਅਤੇ ਬਲਤੇਜ ਪੰਨੂ ਜੀ, ਤੁਹਾਡਾ ਅਸੀਂ ਧੰਨਵਾਦ ਕਰਦੇ ਹਾਂ। ਭਗਵੰਤ ਮਾਨ ਹੁੰਦਾ ਵੀ ਅਸੀਂ ਧੰਨਵਾਦ ਕਰਦੇ ਹਾਂ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਜੁੜੇ ਆ। ਅਤੇ ਜਾਣ ਤੋਂ ਪਹਿਲੋਂ ਅੱਜਨਾਮਾ ਕਿ ਬਾਦਲ ਆਖਦਾ ਪਾਰਟੀ ਆਪ ਜਿਹੜੀ ਬਾਹਰੇ ਦਿਨ ਨਾ ਟਿਕੀ ਹੁਣ ਰਹੂਗੀ ਜੀ। ਬਾਦਲ ਆਖਦਾ ਪਾਰਟੀ ਆਪ ਜਿਹੜੀ ਬਾਹਲੇ ਦਿਨ ਨਾ ਟਿਕੀ ਹੁਣ ਰਹੂਗੀ ਜੀ। ਕੈਪਟਨ ਆਖਦਾ ਚੌਧਰ ਦੀ ਭੁੱਖਿਸ਼ ਦੇ ਤੁਸੀਂ ਵੇਖ ਲਿਓ ਜੜ੍ਹਾਂ ਵਿੱਚ ਬਹੂਗੀ ਜੀ। ਕਿਹਾ ਪਾਸੇ ਤੋਂ ਉੱਠ ਹੁਣ ਭਾਜ ਪਾਈਆਂ, ਇਹ ਨਹੀਂ ਧੱਕੇ ਹਾਲਾਤ ਦੇ ਸਹੂਗੀ ਜੀ। ਤਿੰਨੇ ਕਹਿਣ ਇਹ ਰੇਤ ਦੇ ਮਹਿਲ ਵਰਗੀ, ਬਣ ਕੇ ਰੇਤ ਦਾ ਮਹਿਲ ਢਹੂਗੀ ਜੀ। ਵਿਹੜਾ ਆਪਣਾ ਸਾਂਭ ਨਹੀਂ ਸਕੇ ਜਿਹੜੇ, ਮਰਨਾ ਤੀਜੀ ਦਾ ਤਿੰਨੇ ਮੰਗਦੇ ਜੀ। ਵਿਹੜਾ ਆਪਣਾ ਸਾਂਭ ਨਹੀਂ ਸਕੇ ਜਿਹੜੇ, ਮਰਨਾ ਤੀਜੀ ਦਾ ਤਿੰਨੇ ਮੰਗਦੇ ਹੀ। ਆਪੋ ਵਿੱਚ ਨਹੀਂ ਸਾਂਝ ਦੀ ਤੰਦ ਲੱਭਦੀ, ਕੱਢਦੇ ਇੱਕੋ ਜਿਹੀ ਸੁਰ ਨਾ ਸੰਗਦੀ। ਜੀ 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 ਬਹੁਤ ਬਹੁਤ ਤੁਹਾਡਾ ਧੰਨਵਾਦ ਬਲਤੇਜ ਪੰਨੂ ਜੀ। ਤੁਹਾਡੇ ਨਾਲ ਪ੍ਰੋਗਰਾਮ ਅਗਲੀ ਵਾਰ ਤੱਕ ਦੇ ਲਈ ਜਿਹੜਾ ਅਸੀਂ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ ਅਤੇ ਆਪਣੇ ਸਰੋਤਿਆਂ ਤੋਂ ਵੀ ਇਜਾਜ਼ਤ ਲੈਂਦੇ ਹਾਂ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਬਹੁਤ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ। ਸੋ ਸੁਣ ਰਹੇ ਸੀ ਜੀ ਪ੍ਰੋਗਰਾਮ ਆਪਾਂ ਖਬਰ ਤੇ ਨਜ਼ਰ ਬਲਤੇਜ ਪੰਨੂ ਹੁਣਾਂ ਦੇ ਨਾਲ। ਅਤੇ ਇਸ ਤੋਂ ਪਹਿਲਾਂ ਜਿਹੜੀ ਇਹ ਗੱਲਬਾਤ ਅਸੀਂ ਜਿਹੜੀ ਤੁਹਾਡੀ ਕਰਵਾਈ ਸੀ ਭਗਵੰਤ ਮਾਨ ਹੁਣਾਂ ਦੇ ਨਾਲ। ਅਤੇ ਜਿੱਦਾਂ ਤੁਸੀਂ ਕਾਫੀ ਜਿਹੜੀਆਂ ਕਾਲਾਂ ਵੀ ਕੀਤੀਆਂ, ਮੰਗ ਕੀਤੀ ਆ, ਅਤੇ ਸਾਡੀ ਬਿਲਕੁਲ ਕੋਸ਼ਿਸ਼ ਹੋਏਗੀ ਵੀ ਜ਼ਰੂਰ ਆਉਣ ਵਾਲੇ ਸਮੇਂ ਦੇ ਵਿੱਚ ਜਲਦ ਹੀ ਜਿਹੜੀ ਉਹਨਾਂ ਦੇ ਨਾਲ ਮੁੜ ਕੇ ਗੱਲਬਾਤ ਜਿਹੜੀ ਆ ਕੀਤੀ ਜਾਵੇ ਅਤੇ ਤੁਹਾਡੀਆਂ ਜਿਹੜੀਆਂ ਸਿੱਧੀਆਂ ਜਿਹੜੀ ਗੱਲਬਾਤ ਆ ਉਹ ਉਹਨਾਂ ਦੇ ਨਾਲ ਕਰਵਾਈ ਜਾਵੇ। ਅਤੇ ਹੁਣ ਆਪ ਸਭ ਤੋਂ ਮੈਂ ਵੀ ਇਜਾਜ਼ਤ ਮੰਗਦਾ। ਮੇਰੇ ਵੱਲੋਂ ਵੀ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਹੈ, ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।